ਇਕਨੋਮੀ ਦੇ ਇਸ ਟਾਈਮ ਹਾਲਾਤ ਜਿਹੜੇ ਉਹ ਕਿਵੇਂ ਦੇ ਨਜ਼ਰ ਆ ਰਹੇ ਆ। ਵਾਲ ਸਟਰੀਟ ਜਰਨਲ ਦਾ ਇੱਕ ਆਰਟੀਕਲ ਮੈਂ ਦੇਖ ਰਿਹਾ ਸੀ ਜਿਸ 'ਚ ਕਹਿ ਰਹੇ ਸੀਗੇ ਵੀ ਮਿਲੀਅਨਸ ਆਫ ਕਾਰ ਬਾਇਰਸ ਜਿਹੜੇ ਉਹ ਘਟ ਗਏ ਹੈਗੇ ਆ। ਇਹ ਕੀ ਸੰਕੇਤ ਦੇ ਰਿਹਾ? ਸੋ ਓਵਰਆਲ ਜੇ ਆਪਾਂ ਇਕਨੋਮੀ ਦੀ ਗੱਲ ਕਰੀਏ ਕਿ ਜਿਹੜਾ ਆਪਾਂ ਪਿਛਲੇ ਸਾਲ ਤੋਂ ਇਸ ਬਾਰੇ ਗੱਲ ਕਰਦੇ ਪਏ ਕਿ ਕਿਹੜਾ ਖਦਸ਼ਾ ਬਣਿਆ ਹੋਇਆ ਹੈ ਕਿ ਜਿਹੜਾ ਸਟੈਗਫਲੇਸ਼ਨ ਦਾ ਉਹਦਾ ਤਰਾਜੇ ਵੀ ਚੱਲਦਾ ਪਿਆ, ਔਰ ਖਾਸ ਕਰਕੇ ਜਿਹਦੇ ਚ ਆਪਾਂ ਸਲੋ ਜੀਡੀਪੀ ਗਰੋਥ ਲੈ ਲਈਏ, ਹਾਈ ਅਨਪਲੋਇਮੈਂਟ ਰੇਟ ਅਨਪਲੋਇਮੈਂਟ ਜਿਹੜੇ ਉਹ ਵਧਦੀ ਪਈ ਹੈ। ਓਵਰਆਲ ਜਿਹੜੀ ਇਨਫਲੇਸ਼ਨ ਹੈ ਉਹ ਜਾਂ ਤੇ ਖੜੀ ਹੈ ਜਾਂ ਹਮੇਸ਼ਾ ਹਰ ਮਹੀਨੇ ਵਧਦੀ ਪਈ ਹੈ। ਯੂਐਸ ਦੀ ਇਕਨੋਮੀ ਪਹਿਲੇ ਕੁਆਰਟਰ 'ਚ ਮਹਿਜ 1.6% ਗਰੋ ਹੋਈ ਆ, ਜੋ ਐਸਟੀਮੇਟ ਇਹਨਾਂ ਨੇ ਲਾਏ ਸੀ ਉਸ ਦੇ ਨਾਲੋਂ ਘੱਟ ਹੈਗੀ ਆ। ਇਨਫਲੇਸ਼ਨ ਅਪ੍ਰੈਲ ਮਹੀਨੇ ਦੇ ਵਿੱਚ ਨਿਰਮਲ ਮਾਨ ਜੀ 3.8% ਸੀਗੀ। 2023 ਤੋਂ ਬਾਅਦ 'ਚ ਇਹ ਪਹਿਲੀ ਵਾਰ ਇੰਨੀ ਜ਼ਿਆਦਾ ਹਾਈਐਸਟ ਤੋਂ ਵਧੀ ਆ। ਮਾਰਚ ਵਿੱਚ 3.5 ਸੀ, ਅਪ੍ਰੈਲ 'ਚ 3.8 ਹੋ ਗਈ ਆ। ਹੋਰ ਚੀਜ਼ਾਂ ਦੀਆਂ ਪ੍ਰਾਈਸਾਂ ਵੱਧ ਰਹੀਆਂ ਆ। ਮਈ ਮਹੀਨੇ ਦਾ ਆંકੜਾ ਮੇ ਵੀ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਆ। ਇਹ ਆંકੜੇ ਆਪਾਂ ਨੂੰ ਕੁਝ ਦੱਸ ਰਹੇ ਆ, ਸੋ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਆ ਵੀ ਮੇਕ ਡਿਸੀਜਨਸ ਅਕੋਰਡਿੰਗ। ਬਿਲਕੁਲ ਤੁਹਾਡੀ ਗੱਲ 100% ਸਹੀ ਹੈ। ਔਰ ਆਉਣ ਵਾਲੇ ਮਹੀਨਿਆਂ 'ਚ ਅਜੇ ਵੀ ਸਿਚੁਏਸ਼ਨ ਇਹ ਤੋਂ ਖਰਾਬ ਹੋਣੀ ਹੈ, ਬਿਕਾਜ਼ ਜੇ ਆਪਾਂ ਲੇ-ਆਫਸ ਦੀ ਗੱਲ ਕਰੀਏ, ਟੈਕ ਇੰਡਸਟਰੀ ਦੇ ਵਿੱਚ ਇੰਨੇ ਜ਼ਿਆਦਾ ਲੇ-ਆਫ ਹੋ ਰਹੇ ਨੇ। ਜਿਹੜਾ ਬੰਦਾ ਵੀ ਅੱਜ ਬੰਦਾ ਲੂਜ਼ ਜੌਬ ਕਰ ਰਿਹਾ, ਔਨ ਐਵਰੇਜ ਉਹਨੂੰ 8 ਤੋਂ 11 ਮਹੀਨੇ ਲੱਗਦੇ ਪਏ ਨੌਕਰੀ ਲੱਭਣ ਵਾਸਤੇ। ਐਂਡ 올ਡਰ ਯੂ ਆਰ, ਤੁਹਾਡੀ ਜਿੰਨੀ ਉਮਰ ਵੱਡੀ ਹੈ ਉਨਾ ਮੁਸ਼ਕਲ ਜ਼ਿਆਦਾ ਹੁੰਦਾ। ਇਹ ਨਹੀਂ ਕਹਿੰਦਾ, ਇਹ ਡਰਾਉਣ ਵਾਲੀ ਗੱਲ ਨਹੀਂ ਹੈਗੀ, ਪਰ ਜੇ ਆਪਾਂ ਕੇਅਰਫੁਲ ਰਹਾਂਗੇ ਔਰ ਪ੍ਰੋਬਲਮ ਨਾ ਆਏ, we still safe, ਜੇ ਕਿਤੇ ਆ ਜਾਏ at least we are ready, we are prepared for that tsunami। ਬਜਟਿੰਗ ਮੈਟਰ ਕਿਉਂ ਕਰਦੀ ਆ ਤੇ ਚੀਜ਼ ਕੀ ਹੁੰਦੀ ਆ? ਬਜਟਿੰਗ ਜਿਹੜਾ ਆਪਣੇ ਘਰ ਦਾ ਟੋਟਲ ਜਿਹੜਾ ਪ੍ਰੈਕਟੀਕਲ ਜਿਹੜਾ ਟੋਟਲ ਜਿਹੜੇ ਤੁਹਾਡੇ ਫਾਈਨੈਂਸਸ ਹੈਗੇ ਨੇ, ਮਨੀ ਇਨ ਐਂਡ ਮਨੀ ਆਊਟ, ਜੋ ਤੁਹਾਡੀ ਇਨਕਮ ਆ ਰਹੀ ਹੈ ਔਰ ਉਹ ਮਨੀ ਉਹਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਪਿਓ। ਉਹ ਵੇਰੀਏਬਲ ਐਕਸਪੈਂਸਸ ਨੇ, ਉਹ ਫਿਕਸ ਐਕਸਪੈਂਸਸ ਨੇ ਜਾਂ ਵੇਰੀਏਬਲ ਐਕਸਪੈਂਸਸ ਨੇ। ਜਿਹੜੀ ਇਨਕਮ ਦਾ ਪਰਸੈਂਟੇਜ ਹੈ, ਸੋ ਇਹਨੂੰ ਜੇ ਆਪਾਂ ਦੇਖਿਆ ਜਾਏ ਤੇ ਹਾਊਸਿੰਗ ਵਿੱਚ ਅਪਰੋਕਸੀਮੇਟਲੀ 33% ਜਿਹੜਾ ਮੈਕਸਿਮਮ ਬਜਟ ਆ ਤੁਹਾਡਾ ਜਿਹੜਾ ਇਟ ਗੋਇੰਗ ਟੂਵਰਡਸ ਯਰ ਹਾਊਸਿੰਗ। ਸੈਕੰਡ ਨੰਬਰ ਤੇ ਆਉਂਦਾ ਤੁਹਾਡਾ ਟਰਾਂਸਪੋਰਟੇਸ਼ਨ, ਫਿਰ ਫੂਡ, ਇੰਸ਼ੋਰੈਂਸ, ਉਹਦੇ ਬਾਅਦ ਹੈਲਥ ਕੇਅਰ, ਔਰ ਅਪਰੋਕਸੀਮੇਟਲੀ 13% ਜਿਹੜਾ ਤੁਹਾਡਾ ਉਹ ਜਿਹੜੇ ਤੁਹਾਡੇ ਖਰਚੇ ਨੇ ਉਹ ਆਉਂਦੇ ਨੇ ਜਿਹੜੇ ਤੁਹਾਡੇ ਅਨਪ੍ਰੈਡਿਕਟੇਬਲ ਨੇ, ਜਿਹੜੇ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿਹੜੇ ਕਿੱਦਾਂ ਮੈਨੇਜ ਕਰਨੇ ਨੇ। ਉਹਨਾਂ ਨੂੰ ਤੁਸੀਂ ਆਪਣੇ ਹਰ ਮਹੀਨੇ ਨੂੰ ਕਰੋ ਟਰੈਕ। ਆਈ ਥਿੰਕ ਵਿਦਿਨ 3 ਮੰਥਸ ਯੂ ਸ਼ੁੱਡ ਬੀ ਡਿਸਪਲਿਨਡ ਇਨਫ ਕਿ ਤੁਹਾਨੂੰ ਇਹ ਲੱਗ ਜਾਏਗਾ ਕਿ ਹਾਂ ਵੀ ਕਿਹੜੇ ਹਾਊ ਯੂ ਨੀਡ ਟੂ ਚੈਨਲਾਈਜ਼। ਇਨਕਮ ਕਈ ਤਰੀਕੇ ਦੀ ਹੋ ਸਕਦੀ ਹੈ, ਰਾਈਟ? ਕਿਸੇ ਦੀ ਫਿਕਸਡ ਇਨਕਮ ਆ, ਕੋਈ WTO ਵਾਲੀ ਆ, ਕੋਈ ਬਿਜ਼ਨਸ ਵਾਲੇ ਐਂਟਰਪ੍ਰੈਨਿਓਰ ਆ, ਉਹਨਾਂ ਦੀ ਥੋੜੀ ਵੇਰੀਏਬਲ ਹੁੰਦੀ ਹੈ, ਕਦੀ ਵੱਧ ਜਾਂਦੀ ਹੈ ਕਦੀ ਘਟ ਜਾਂਦੀ ਆ। ਬੰਦਾ ਕਈ ਵਾਰੀ ਆਪਣੇ ਜਿਹੜੇ ਅੰਦਾਜ਼ੇ ਨਾ ਜਿਹੜੀ ਵੱਧ ਆਈ ਹੁੰਦੀ ਇਨਕਮ ਉਹਦੇ ਹਿਸਾਬ ਨਾਲ ਲਾਉਣ ਲੱਗ ਜਾਂਦਾ ਹੈ। ਇਹ ਕੋਈ ਚੰਗੀ ਗੱਲ ਹੁੰਦੀ ਆ ਜਾਂ ਕਿੱਦਾਂ ਬੰਦੇ ਨੂੰ ਡਿਸਾਈਡ ਕਰਨਾ ਚਾਹੀਦਾ ਵੀ ਮੈਂ ਕਿਹੜੀ ਇਨਕਮ ਦੇ ਹਿਸਾਬ ਦੇ ਨਾਲ ਮੈਂ ਆਪਣਾ ਬਜਟਿੰਗ ਜਿਹੜੀ ਉਹ ਕਰ? ਤੁਹਾਡੀ ਟੋਟਲ ਇਨਕਮ ਦੇ ਕਿੰਨੇ % ਤੁਹਾਡੇ ਖਰਚੇ ਹੋਣੇ ਚਾਹੀਦੇ, ਕਿੰਨੇ ਜਿਹੜੀ ਉਹ ਤੁਸੀਂ ਐਮਰਜੈਂਸੀ ਫੰਡ ਲਈ ਵਰਤਨੇ ਆ, ਕਿੰਨੇ ਜਿਹੜੇ ਉਹ ਤੁਸੀਂ ਇੱਕ ਰੱਖਣਾ ਹੈ ਵੀ ਜਦੋਂ ਕਿਤੇ ਅਚਾਨਕ ਖਰਚਾ ਆ ਗਿਆ? ਚਾਰ ਜ਼ਿਆਦਾ ਬੈਂਚਮਾਰਕ ਲਾ ਲੈਣੇ। ਸੋ ਉਹਦੇ ਚ ਮੇਜਰ ਤੁਹਾਡਾ ਜਿੱਦਾਂ ਮੈਂ ਕਿਹਾ ਕਿ ਮੇਜਰ ਚੰਕ ਆਫ ਦੈਟ ਮਨੀ ਇਜ਼ ਸਟਿਲ ਗੋਇੰਗ ਟੂਵਰਡਸ ਤੁਹਾਡੇ ਜਿਹੜਾ ਹੈਗਾ ਆਪਣਾ ਰੈਂਟ ਐਂਡ ਮੌਰਗੇਜਸ। ਸੋ 1400 ਉਧਰ ਚਲਾ ਜਾਂਦਾ। ਗਰੋਸਰੀ ਵੈਲ ਜੇ ਆਪਾਂ 500 ਮਹੀਨੇ ਦੀ ਕਹਿਣ ਰਹੇ ਆ, ਵਿਚ ਇਜ਼ ਐਕਚੁਅਲੀ ਇਨ ਮੋਸਟ ਕੇਸਸ ਫॉर ਫੈਮਿਲੀ ਆਫ 4 ਇਹ ਜ਼ਿਆਦਾ ਹੁੰਦੀ ਪਈ ਹੈ। ਯੂਟਿਲਿਟੀਜ਼ ਵੀ ਤੁਹਾਡੀ ਜਿਹੜੀਆਂ ਨੇ ਯੂ ਨੀਡ ਟੂ ਕਵਰ ਦੈਟ, ਬਿਕਾਜ਼ ਬਿਜਲੀ ਪਾਣੀ ਬਹੁਤ ਮਹਿੰਗੀ ਹੋ ਚੁੱਕੀ ਆ। ਐਗਜ਼ੈਕਟਲੀ। ਇੱਧਰ ਸਾਡੇ ਵੀ ਸਦਰਨ ਕੈਲੀਫੋਰਨੀਆ ਗੈਸ ਲੀਕ ਕਰਕੇ ਉਹ ਵੀ ਬਹੁਤ ਮਹਿੰਗਾ, ਗੈਸ ਵੀ ਮਹਿੰਗੀ ਹੈ, ਇਲੈਕਟ੍ਰਿਸਿਟੀ ਵੀ ਮਹਿੰਗੀ ਹੈ, ਪਾਣੀ ਤੇ ਇਨਫੈਕਟ ਸਦਰਨ ਕੈਲੀਫੋਰਨੀਆ ਚ ਡਿਪੈਂਡਿੰਗ ਔਨ ਕਿਤੇ ਹਰ ਪਾਸੇ ਮਹਿੰਗਾ ਹੀ ਹੈਗਾ। ਜਿਹੜੇ ਮੇਜਰ ਖਰਚੇ ਆਉਂਦੇ ਨੇ ਜਿਹਦੇ ਚ ਆਪਾਂ ਹੁਣ ਕਰ ਲਈਏ ਕਿ ਔਨ ਐਵਰੇਜ $200-250 ਤੁਹਾਡਾ ਡਾਈਨਿੰਗ ਆਊਟ ਹੈ, ਫਿਰ ਤੁਹਾਡੇ ਸਟ੍ਰੀਮਿੰਗ ਸਰਵਿਸਿਜ਼ ਹੋ ਗਈਆਂ ਜਾਂ ਆਪਣੇ ਡੱਬੇ ਲਾਏ ਨੇ ਘਰਾਂ ਦੇ ਵਿੱਚ ਹੀ ਆ, ਦੂਜੀਆਂ ਨੈਟਫਲਿਕਸ ਵਗੈਰਾ, ਇੰਟਰਨੈਟ ਹੈਗਾ, ਇੰਟਰਨੈਟ ਹੋ ਗਿਆ ਤੁਹਾਡਾ, ਹੋਰ ਵੀ ਸਿਕਿਉਰਿਟੀ ਅਲਾਰਮਸ ਨੇ, ਇਹ ਜਿਹੜੀ ਵੀ ਤੁਹਾਡੇ ਮੰਥਲੀ ਪੱਕੀ ਬੱਚੇ ਹੋਏ ਨੇ। ਇੰਸ਼ੋਰੈਂਸ ਦੇ ਬਿੱਲ ਹੋਣੇ ਆ, ਇੰਸ਼ੋਰੈਂਸ ਦੇ ਬਿੱਲ ਹੋ ਗਏ ਤੁਹਾਡੇ, ਨਵੇਂ ਕੱਪੜੇ, ਫਿਰ ਮੈਡੀਕਲ ਬਿਲਸ, ਵੈਕੇਸ਼ਨ ਤੋਂ ਹੀ ਲਾ ਲਿਆ। ਸੋ ਜਿਹੜੇ ਖਰਚੇ ਆਪਾਂ ਲਿਟਰਲੀ ਕੰਟਰੋਲ ਕਰ ਸਕਦੇ ਹਾਂ ਉਹ ਇਹੀ ਨੇ ਕਿ ਆਪਾਂ ਡਾਈਨਿੰਗ ਆਊਟ ਕਰ ਲਏ, ਸਟ੍ਰੀਮਿੰਗ ਸਰਵਿਸਿਜ਼, ਹਾਊ ਮਚ ਵੀ ਸਪੈਂਡ ਔਨ ਐਵਰੀ ਮੰਥ, ਜੇ ਆਪਣੀ ਸ਼ਾਪਿੰਗ ਉੱਤੇ ਜਾਂ ਵੈਕੇਸ਼ਨ ਦੇ ਉੱਤੇ, ਇਹ ਚੀਜ਼ਾਂ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਔਰ ਜਦੋਂ ਆਪਾਂ ਸਮਝਾਂਗੇ ਬਜਟ ਨੂੰ, ਉਹਦੇ ਬਾਅਦ ਹੀ ਆਪਾਂ ਕਰ ਸਕਦੇ ਕਿ ਹਾਊ ਐਂਡ ਵੇਅਰ ਵੀ ਕੈਨ ਟ੍ਰਿਮ। ਜਿਹੜੇ ਆਪਾਂ ਮੈਥਡਸ ਦੀ ਗੱਲ ਕਰ ਰਹੇ, ਬਜਟਿੰਗ ਮੈਥਡ ਹੋਰ ਕਿਹੜੇ ਹੁੰਦੇ ਆ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਪ੍ਰੋਗਰਾਮ ਮਾਰਕੀਟ ਪਲਸ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਨਿਰਮਲ ਮਾਨ ਜੀ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ। ਸੋ ਮਾਰਕੀਟ ਪਲਸ ਪ੍ਰੋਗਰਾਮ ਦੇ ਵਿੱਚ US ਇਕਨੋਮੀ ਦੀ ਓਵਰਆਲ ਹੈਲਥ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਜੋ ਇਕਨੋਮੀ ਦੀ ਰਿਐਲਿਟੀ ਚੱਲ ਰਹੀ ਆ ਉਸ ਦੇ ਬਾਰੇ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝ ਜਿਹੜੀ ਉਹ ਪਾਉਂਦੇ ਆ।
ਇਸ ਪ੍ਰੋਗਰਾਮ ਦੇ ਵਿੱਚ ਅੱਜ ਤੋਂ ਇੱਕ ਆਪਾਂ ਜਿਹੜੇ ਸਪੈਸ਼ਲ ਸੈਗਮੈਂਟ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ ਫਾਈਨੈਂਸ਼ੀਅਲ ਲਿਟਰੇਸੀ ਨੂੰ ਜਿਹੜਾ ਉਹ ਲੈ ਕੇ। ਆਪਾਂ ਅਕਸਰ ਇਹ ਜਿਹੜਾ ਸ਼ਬਦ ਆ ਬਹੁਤ ਵਾਰੀ ਸੁਣਿਆ ਆ, ਫਾਈਨੈਂਸ਼ੀਅਲ ਲਿਟਰੇਸੀ ਕੀ ਹੁੰਦੀ ਆ, ਉਹਦੇ ਅੰਦਰ ਜਿਹੜੇ ਆ ਉਹਦੇ ਅੰਡਰ ਜਿਹੜੇ ਆ ਉਹ ਕਿਹੜੇ ਕਿਹੜੇ ਹੋਰ ਟੌਪਿਕ ਆਉਂਦੇ ਆ, ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਆ। ਚਾਹੇ ਤੁਸੀਂ ਨਵੇਂ ਆਏ ਆ, ਚਾਹੇ ਤੁਸੀਂ ਚਿਰ ਤੋਂ ਰਹਿ ਰਹੇ ਆ, ਫਾਈਨੈਂਸ਼ੀਅਲ ਲਿਟਰੇਸੀ ਬਹੁਤ ਜ਼ਿਆਦਾ ਜ਼ਰੂਰੀ ਆ। ਜਿਹੜੇ ਕਲਚਰ ਤੋਂ, ਜਿਹੜੇ ਮੁਲਕ ਤੋਂ ਆਪਾਂ ਆਏ ਆ, ਆਪਾਂ ਨੂੰ ਸੇਵਿੰਗ ਵਗੈਰਾ ਉਹ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਵੀ ਪੈਸੇ ਡਾਲਰ ਜਿਹੜੇ ਉਹ ਬਚਾ ਕੇ ਰੱਖੋ, ਔਖੇ ਟਾਈਮ ਦੇ ਉੱਤੇ ਕੰਮ ਆਉਂਦੇ ਆ, ਕਿੱਦਾਂ ਖਰਚਣਾ, ਕਿਵੇਂ ਖਰਚਣਾ, ਕਹਾਵਤਾਂ ਚਾਦਰ ਦੇਖ ਕੇ ਪੈਰ ਪਸਾਰਨਾ ਵਰਗੀਆਂ, ਇਹਨਾਂ ਦੇ ਜ਼ਰੀਏ ਆਪਾਂ ਨੂੰ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਲਿਟਰੇਸੀ ਦੇ ਬਾਰੇ ਦੱਸਿਆ ਜਾਂਦਾ। ਪਰ ਯੂਐਸ ਦੇ ਵਿੱਚ ਫਾਈਨੈਂਸ਼ੀਅਲ ਲਿਟਰੇਸੀ ਇੱਕ ਅਜਿਹੀ ਚੀਜ਼ ਆ ਜਿਸ ਤੋਂ ਕਾਫੀ ਲੋਕ, ਮੈਜੋਰਿਟੀ ਪਾਪੂਲੇਸ਼ਨ ਦੂਰ ਆ, ਤਾਂ ਹੀ ਕਰਕੇ ਉਹ ਹੈਂਡ ਟੂ ਮਾਊਥ ਚੱਲ ਰਹੇ ਆ, ਉਹਨਾਂ ਨੂੰ ਉਹਦੇ ਬਾਰੇ ਪਤਾ ਨਹੀਂ ਲੱਗਦਾ। ਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਸੂਬਿਆਂ 'ਚ ਫਾਈਨੈਂਸ਼ੀਅਲ ਲਿਟਰੇਸੀ ਦੇ ਬਾਰੇ ਵਿਸ਼ੇਸ਼ ਤੌਰ ਦੇ ਉੱਤੇ ਕੋਰਸਿਸ ਤੇ ਹੁਣ ਐਜੂਕੇਸ਼ਨ ਵੀ ਸਕੂਲ ਪੱਧਰ ਦੇ ਉੱਤੇ ਜਿਹੜੀ ਇਹਨਾਂ ਨੂੰ ਸਿਖਲਾਈ ਆ, ਪੜ੍ਹਾਈ ਆ, ਉਹ ਕਰਾਈ ਜਾਵੇ, ਤਾਂ ਜੋ ਭਵਿੱਖ ਦੇ ਵਿੱਚ ਜਿਹੜੇ ਬੱਚੇ ਆ ਜਦੋਂ ਇਹ ਅਡਲਟ ਹੋਣ ਤਾਂ ਉਸ ਸੰਬੰਧ ਦੇ ਵਿੱਚ ਉਸ ਹਿਸਾਬ ਦੇ ਨਾਲ ਵਧੀਆ ਡਿਸੀਜਨ ਜਿਹੜੇ ਉਹ ਲੈ ਸਕਣ। ਸੋ ਨਿਰਮਲ ਮਾਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਇਸ ਟੌਪਿਕ ਨੂੰ, ਇਸ ਇਸ਼ੂ ਨੂੰ ਜਿਹੜਾ ਉਹ ਲੈ ਕੇ ਆਂਦਾ ਆ। ਸੋ ਆਪਾਂ ਮਲਟੀ ਐਪੀਸੋਡ ਸੀਰੀਜ਼ ਜਿਹੜੀ ਆ ਉਹ ਇਸ ਦੇ ਉੱਤੇ ਫਾਈਨੈਂਸ਼ੀਅਲ ਲਿਟਰੇਸੀ ਦੇ ਉੱਤੇ ਜਿਹੜੀ ਉਹ ਕਰਾਂਗੇ। ਜੇ ਓਵਰਆਲ ਆਪਾਂ ਥੋੜੀ ਇਕਨੋਮੀ ਦੀਆਂ ਓਵਰਆਲ ਵੀ ਗੱਲਾਂ ਕਰਾਂਗੇ, ਭੂਮਿਕਾ ਦੇ ਵਿੱਚ ਥੋੜੀ ਦੱਸ ਦਿਓ ਵੀ ਤੁਸੀਂ ਹੋਰ ਫਾਈਨੈਂਸ਼ੀਅਲ ਲਿਟਰੇਸੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਕਿਵੇਂ ਇਸ ਨੂੰ ਦੇਖਿਆ ਜਾਣਾ ਚਾਹੀਦਾ ਹੈ। ਬਿਲਕੁਲ, ਤਾਂ ਪਹਿਲੀ ਗੱਲ ਤੇ ਥੈਂਕ ਯੂ, ਧੰਨਵਾਦ ਤੁਹਾਡਾ ਰਾਜਕਰਨ, ਕਿਉਂਕਿ ਇਹ ਟ੍ਰੈਫਿਕ ਤੁਹਾਡੇ ਵੱਲੋਂ ਸੁਜੈਸਟ ਕੀਤਾ ਗਿਆ ਸੀ ਤੇ ਨਾਲ ਪੰਜਾਬੀ ਜਿਹੜੀ ਯੂਐਸਏ ਦਾ ਜਿਹੜਾ ਪੂਰੀ ਆਪਣੀ ਕਮਿਊਨਿਟੀ ਨੂੰ ਖਾਸ ਕਰਕੇ ਅਜੋਕੇ ਸਮੇਂ ਦੇ ਵਿੱਚ ਜਿੱਥੇ ਫਾਈਨੈਂਸ਼ੀਅਲ ਥੋੜੀ ਜਿਹੀ ਹਾਲਾਤ ਥੋੜੇ ਜਿਹੇ ਸਟ੍ਰੈਸਡ ਆਊਟ ਨੇ ਮੈਜੋਰਿਟੀ ਪਾਪੂਲੇਸ਼ਨ ਵਾਸਤੇ। ਦੇਖੋ, ਉੱਪਰ ਥੱਲੇ ਤੇ ਚੱਲਦਾ ਰਹਿੰਦਾ ਮਾਰਕੀਟ ਦੇ ਵਿੱਚ, ਪਰ ਇਸ ਟਾਈਮ ਜਿਹੜੀ ਥੋੜੀ ਜਿਹੀ ਹਾਲਾਤ ਖਰਾਬ ਕਰਕੇ ਆਪਾਂ ਨੂੰ ਇਹਦੀ ਦੀ ਜ਼ਰੂਰਤ ਵੀ ਹੈ। ਔਰ ਇਹ ਜ਼ਰੂਰਤ ਤਾਂ ਕਰਕੇ ਵੀ ਹੈ ਕਿ ਬਿਕੋਜ਼ ਆਪਾਂ ਇੱਕ ਐਸੇ ਟਾਈਮ ਦੇ ਵਿੱਚੋਂ ਨਿਕਲੇ ਆ ਪੈਂਡੈਮਿਕ ਤੋਂ, ਜਿੱਥੇ ਬੜਾ ਇਕਨੋਮੀ ਬੜੀ ਪ੍ਰੋਸਪਰਸ ਸੀ, ਬੜਾ ਚਹਿਲ ਪਹਿਲ ਸੀ, ਬੜੇ ਪੈਸੇ ਬਣਦੇ ਪਏ ਹਨ। ਪਰ ਜੇ ਆਪਾਂ ਨੂੰ ਸ਼ਾਇਦ ਐਜੂਕੇਸ਼ਨ ਕਿਸੇ ਉਸ ਲੈਵਲ ਤੇ ਹੁੰਦੀ ਤੇ ਇੱਕ ਵੱਡਾ ਭਾਈਚਾਰੇ ਦਾ ਇੱਕ ਵੱਡਾ ਸੈਗਮੈਂਟ ਜਿਹੜਾ ਸ਼ਾਇਦ ਅੱਜ ਉਸ ਫਾਈਨੈਂਸ਼ੀਅਲ ਸਟ੍ਰੈਸ ਤੋਂ ਬਚ ਜਾਂਦਾ। ਸੋ ਇਹਦੇ 'ਚ ਆਪਾਂ ਮੋਸਟਲੀ ਇਹੀ ਕਵਰ ਕਰਾਂਗੇ ਕਿ ਜਿਹੜਾ ਵੀ ਕਿ ਆਪਣੀ ਇਕਨੋਮੀ ਨੂੰ, ਆਪਣੇ ਘਰ ਦੇ ਬਜਟ ਨੂੰ, ਓਵਰਆਲ ਆਪਣੇ ਫੰਡਸ ਨੂੰ, ਆਪਣੀ ਇਨਵੈਸਟਮੈਂਟਸ ਨੂੰ, ਆਪਣੇ ਫਾਈਨੈਂਸ਼ੀਅਲ ਰਿਸਕ ਨੂੰ, ਜਿਹੜੇ ਉਹਨੂੰ ਕਿੱਦਾਂ ਸਮਝੀਏ ਤੇ ਆਪਣੇ ਆਪ ਨੂੰ ਕਿੱਦਾਂ ਸਿਕਿਉਰ ਕਰੀਏ ਆਪਣੀ ਫਾਈਨੈਂਸ਼ੀਅਲ ਦੇ ਨਾਲ, ਤੇ ਟੋਟਲ ਇਕਨੋਮੀ ਜਿਹੜਾ ਵਰਲਡ ਇਕਨੋਮੀ ਚੱਲਦੀ ਹੈ ਉਹਨੂੰ ਆਪਾਂ ਗਾਹੇ ਬਗਾਹੇ ਨਾਲ ਹਮੇਸ਼ਾ ਹੀ ਹਰ ਰੋਜ਼ ਟੱਚ ਕਰਦੇ ਰਹਾਂਗੇ। ਔਰ ਜਿਹਦੇ ਵਿੱਚ ਜਿਹੜੇ ਮੇਨ ਪਿਲਰ ਆਉਂਦੇ ਨੇ ਫਾਈਨੈਂਸ਼ੀਅਲ ਦੇ ਵਿੱਚ, ਕਿ ਤੁਹਾਡੀ ਆਪਣੇ ਘਰ ਦੀ ਮਨੀ ਮੈਨੇਜਮੈਂਟ, ਬਜਟਿੰਗ ਹੋ ਗਈ, ਤੁਹਾਡਾ ਕ੍ਰੈਡਿਟ ਤੇ ਡੈਟ ਮੈਨੇਜਮੈਂਟ ਹੋ ਗਈ, ਆਪਣੀ ਤੁਹਾਡੇ ਸੇਵਿੰਗਸ ਜਿਹੜੀ ਖਾਸ ਕਰਕੇ ਐਮਰਜੈਂਸੀ ਫੰਡਸ ਵਾਸਤੇ, ਕਿਉਂਕਿ ਹੁਣ ਮੈਜੋਰਿਟੀ ਸਿਚੁਏਸ਼ਨ ਦੇ ਵਿੱਚ ਐਮਰਜੈਂਸੀ ਜਿਹੜੀ ਹੈ ਜਿਨ੍ਹਾਂ ਕੋਲ ਫੰਡਸ ਹੈਗੇ ਨੇ ਉਹ ਯੂਜ਼ ਕਰਦੇ ਪਏ ਨੇ, ਔਰ ਵਾਕਈ ਇਟਸ ਕਮਿੰਗ ਇਨ ਵੈਰੀ ਹੈਂਡੀ, ਕਿਉਂਕਿ ਬਹੁਤ ਵੱਡੀ ਸੈਗਮੈਂਟ ਹੈ ਜਿਹੜੀ ਨੌਕਰੀ ਦੇ ਵਿੱਚ ਡਿਪੈਂਡ ਕਰਦੀ ਪਈ ਹੈ, ਚਾਹੇ ਆਪਣੇ ਬੇਰੀਏ ਦੇ ਟੈਕ ਇੰਡਸਟਰੀ ਹੋ, ਚਾਹੇ ਈਵਨ ਆਪਣੀ ਸਰਕਾਰੀ ਨੌਕਰੀਆਂ ਵੀ ਹੋਣ। ਔਰ ਐਮਰਜੈਂਸੀ ਫੰਡਸ ਤੁਹਾਡੇ ਆਪਣੇ ਕਿੰਨੇ ਚਾਹੀਦੇ ਨੇ, ਉਹਨੂੰ ਕਿੱਦਾਂ ਤੁਸੀਂ ਐਕਿਊਮੂਲੇਟ ਕਰਨਾ, ਤੇ ਬਾਕੀ ਓਵਰਆਲ ਜਿਹੜੇ ਫਾਈਨੈਂਸ਼ੀਅਲ ਅੰਡਰਸਟੈਂਡਿੰਗ ਜਿਹੜੇ ਹੈਗੇ, ਫਾਈਨੈਂਸ਼ੀਅਲ ਰਿਸਕ ਜਿਹੜਾ ਇਸ ਟਾਈਮ ਓਵਰਆਲ ਅਮਰੀਕਾ ਨਿਕਲਦਾ ਪਿਆ, ਉਹਨੂੰ ਆਪਾਂ ਕਿੱਦਾਂ ਮਿਟੀਗੇਟ ਕਰਨਾ ਤੇ ਕਿੱਦਾਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਆਪਾਂ ਥੋੜੇ ਜਿਹੇ ਸਟਰੋਂਗ ਰਹਿ ਸਕਦੇ ਹਾਂ। ਨਹੀਂ, ਬਿਲਕੁਲ ਨਿਰਮਲ ਜੀ, ਇਹ ਜ਼ਰੂਰੀ ਆ, ਕਿਉਂਕਿ ਜਦੋਂ ਵੀ ਤੁਸੀਂ ਇਹ ਜਿਹੜੇ ਟੌਪਿਕਸ ਜਾਂ ਇਹ ਸੀਰੀਜ਼ ਸੁਣਦੇ ਆ ਕਿਸੇ ਵੀ ਵਕਤ, ਇਹਦੇ ਵਿੱਚ ਸਾਡੀ ਕੋਸ਼ਿਸ਼ ਆ ਇਨਫੋਰਮੇਸ਼ਨ, ਐਜੂਕੇਸ਼ਨ, ਇਸ ਨੂੰ ਜਿਹੜਾ ਉਹ ਲੈ ਕੇ ਆਰਥਿਕ ਤੌਰ ਦੇ ਉੱਤੇ ਤੁਸੀਂ ਸਹੀ ਫੈਸਲੇ ਜਿਹੜੇ ਉਹ ਲੈ ਸਕੋ, ਸਾਰੇ ਸਰਕਮਸਟਾਂਸਿਸ ਨੂੰ ਦੇਖਦੇ ਹੋਏ ਕਿੱਦਾਂ ਦਾ ਤੁਸੀਂ ਘਰ ਦੇ ਵਿੱਚ ਇੱਕ ਫਾਈਨੈਂਸ਼ੀਅਲ ਮਾਡਲ ਬਣਾ ਕੇ ਬਿਜ਼ਨਸ ਦੇ ਲਈ ਆਪਣੇ ਆਪ ਦੇ ਉੱਤੇ, ਆਪਣੇ ਪਰਿਵਾਰ ਦੇ ਉੱਤੇ ਕਿਵੇਂ ਲਾਗੂ ਕਰ ਸਕਦੇ ਆ, ਜਿਹਦੇ ਨਾਲ ਤੁਸੀਂ ਜਿਹੜਾ ਥਰਾਈਵ ਵੀ ਕਰੋ ਤੇ ਮਾੜਾ ਟਾਈਮ ਆਉਣ ਦੇ ਉੱਤੇ ਸਰਵਾਈਵ ਵੀ ਕਰੋ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਣਾ ਜਿਹੜਾ ਉਹ ਫੋਕਸ ਰਹੂਗਾ। ਓਬਵੀਅਸਲੀ ਹਰ ਇੱਕ ਗੱਲ ਜਿਹੜੀ ਇਹਦੇ ਵਿੱਚ ਆਪਾਂ ਕਰ ਰਹੇ ਹਾਂ ਇੱਕ ਜਨਰਲ ਗੱਲਬਾਤ ਆ, ਇਹ ਕੋਈ ਫਾਈਨੈਂਸ਼ੀਅਲ ਐਡਵਾਈਸ ਨਹੀਂ ਹੋਊਗੀ। ਇਸ ਦੇ ਵਿੱਚ ਸਿਰਫ ਜੋ ਜਨਰਲ ਗੱਲਾਂ ਆਪਾਂ ਆਲੇ ਦੁਆਲੇ ਸੁਣਦੇ ਹਾਂ ਜਾਂ ਆਪਣੇ ਕਹਿ ਲਓ ਵੀ ਹੱਡ ਬੀਤੀ ਤੋਂ ਜਾਂ ਆਪਣੇ ਐਕਸਪੀਰੀਅੰਸ ਤੋਂ ਸਿੱਖੀਆਂ ਹੁੰਦੀਆਂ ਆ, ਉਹ ਆਪਾਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਫਾਈਨੈਂਸ਼ੀਅਲ ਲਿਟਰੇਸੀ ਦੇ ਵਿੱਚ ਅੱਜ ਜਿਹੜਾ ਬਜਟਿੰਗ ਦੇ ਬਾਰੇ ਆਪਾਂ ਗੱਲ ਕਰਨੀ ਆ, ਮਨੀ ਮੈਨੇਜਮੈਂਟ ਦੇ ਬਾਰੇ ਜਿਹੜੀ ਉਹ ਗੱਲ ਕਰਨੀ ਆ,
ਉਸ ਤੋਂ ਪਹਿਲਾਂ ਨਿਰਮਲ ਮਾਨ ਜੀ, ਜਿਹੜਾ ਲੇਟੈਸਟ ਇੱਕ ਜਿਹੜੀ ਗੱਲ ਸਾਹਮਣੇ ਆ ਰਹੀ ਆ, ਲੋਕਾਂ ਦੇ ਕੋਲ ਓਵਰਆਲ ਜੇ ਤੁਸੀਂ ਪਹਿਲਾਂ ਇਹੀ ਦੱਸੋ ਵੀ ਇਕਨੋਮੀ ਦੇ ਇਸ ਟਾਈਮ ਹਾਲਾਤ ਜਿਹੜੇ ਉਹ ਕਿਵੇਂ ਦੇ ਨਜ਼ਰ ਆ ਰਹੇ ਆ। ਵਾਲ ਸਟਰੀਟ ਜਰਨਲ ਦਾ ਇੱਕ ਆਰਟੀਕਲ ਮੈਂ ਦੇਖ ਰਿਹਾ ਸੀ ਜਿਸ 'ਚ ਕਹਿ ਰਹੇ ਸੀਗੇ ਵੀ ਮਿਲੀਅਨਸ ਆਫ ਕਾਰ ਬਾਇਰਸ ਜਿਹੜੇ ਉਹ ਘਟ ਗਏ ਹੈਗੇ ਆ। ਇਹ ਕੀ ਸੰਕੇਤ ਦੇ ਰਿਹਾ ਹੈ? ਸੋ ਓਵਰਆਲ ਜੇ ਆਪਾਂ ਇਕਨੋਮੀ ਦੀ ਗੱਲ ਕਰੀਏ ਕਿ ਜਿਹੜਾ ਆਪਾਂ ਪਿਛਲੇ ਸਾਲ ਤੋਂ ਹੀ ਗੱਲ ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਆਪਾਂ ਇਸ ਬਾਰੇ ਗੱਲ ਕਰਦੇ ਪਏ ਕਿ ਕਿਹੜਾ ਖਦਸ਼ਾ ਬਣਿਆ ਹੋਇਆ ਹੈ ਕਿ ਜਿਹੜਾ ਸਟੈਗਫਲੇਸ਼ਨ ਦਾ ਉਹਦਾ ਖਤਰਾ ਅਜੇ ਵੀ ਚੱਲਦਾ ਪਿਆ, ਔਰ ਖਾਸ ਕਰਕੇ ਜਿਹਦੇ 'ਚ ਆਪਾਂ ਸਲੋ GDP ਗਰੋਥ ਲੈ ਲਈਏ, ਹਾਈ ਅਨਐਮਪਲੋਇਮੈਂਟ ਰੇਟ ਅਨਐਮਪਲੋਇਮੈਂਟ ਜਿਹੜੇ ਉਹ ਵੱਧਦੀ ਪਈ ਹੈ। ਓਵਰਆਲ ਜਿਹੜੀ ਇਨਫਲੇਸ਼ਨ ਹੈ ਉਹ ਜਾਂ ਤੇ ਖੜੀ ਹੈ ਜਾਂ ਹਮੇਸ਼ਾ ਹਰ ਮਹੀਨੇ ਵੱਧਦੀ ਪਈ ਹੈ। ਤੇ ਔਰ ਇਨਫਲੇਸ਼ਨ ਕਰਕੇ ਜਿਹੜੇ ਆਮ ਬੰਦਿਆਂ ਦੀ ਭਾਵੇਂ ਨੌਕਰੀ ਦੀ ਉਹਨਾਂ ਦੀ ਸੈਲਰੀ ਤੇ ਨਹੀਂ ਵੀ ਇੰਪੈਕਟ ਪਿਆ, ਜਾਂ ਸੈਲਰੀ ਕਿਸੇ ਲੈਵਲ ਤੇ ਥੋੜੀ ਵਧੀ ਵੀ ਹੈ, ਪਰ ਓਵਰਆਲ ਜਿਹੜੀ ਉਹਨਾਂ ਦੀ ਪਰਚੇਸਿੰਗ ਪਾਵਰ ਹੈ ਉਹ ਰੋਡ ਹੁੰਦੀ ਪਈ ਹੈ, ਉਹ ਘਟਦੀ ਪਈ ਹੈ ਬਿਕਾਜ਼ ਆਫ ਆਲ ਥੀਸ ਫੈਕਟਰਸ। ਸੋ ਇਹ ਔਰ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਇਸ਼ੂ ਬਣਿਆ ਹੈ ਜਿਹਦੇ 'ਚ ਆਪਾਂ ਟੈਰਿਫ ਲਾ ਲਈਏ, ਇਨਫਲੇਸ਼ਨ ਦੀ ਆਪਾਂ ਗੱਲ ਕੀਤੀ ਹੈ, ਹਾਇਰਿੰਗ ਪ੍ਰੋਸੈਸ ਵੀ ਸਲੋ ਹੋਇਆ ਪਿਆ, ਔਰ ਸਭ ਤੋਂ ਖਾਸ ਗੱਲ ਹੈ ਕਿ ਜਿਹੜਾ ਫ੍ਰੈਜਾਈਲ ਕੰਜ਼ਿਊਮਰ ਕੌਨਫੀਡੈਂਸ ਹੈ, ਕੰਜ਼ਿਊਮਰ ਕੌਨਫੀਡੈਂਸ ਹੈ ਜਿਹੜਾ ਉਹ ਆਲ ਟਾਈਮ ਲੋ ਹੈ। ਭਾਵੇਂ ਤੁਹਾਡੀ ਕਿਸੇ ਕੋ ਨੌਕਰੀ ਹੈਗੀ ਹੈ ਨਹੀਂ ਹੈਗੀ, ਪਰ ਐਵਰੀਵਨ ਇਜ਼ ਕੰਸਰਨ, ਚਾਹੇ ਬਿਜ਼ਨਸ ਦੁਬਾਰਾ ਵੀ ਵਾਪਸ ਬੂਮ ਕਰਦਾ ਪਿਆ, ਪਰ ਇਸ ਵਾਰੀ ਲੋਕੀ ਇੰਨੇ ਜ਼ਿਆਦਾ ਘਬਰਾਏ ਹੋਏ ਨੇ ਕਰੰਟ ਸਿਚੁਏਸ਼ਨ ਵੇਖ ਕੇ, ਜਿਹੜਾ ਅੱਜ ਤੋਂ ਪਹਿਲਾਂ ਇੰਨਾ ਜ਼ਿਆਦਾ ਹਾਲਾਤ ਰੀਸੈਂਟ ਹਿਸਟਰੀ ਦੇ ਵਿੱਚ ਸਾਡੇ ਟਾਈਮ ਫਰੇਮ ਦੇ ਵਿੱਚ ਇੰਨਾ ਜ਼ਿਆਦਾ ਹੈ ਨਹੀਂ। ਔਰ ਉਹਦੇ ਚੱਲਦਿਆਂ ਜਦੀ ਤਾਂ ਤੁਸੀਂ ਗੱਲ ਕੀਤੀ ਹੈ ਕਿ ਆਲ ਟਾਈਮ ਲੋ ਹੋ ਗਿਆ ਕਾਰਾਂ ਖਰੀਦਣਾ। ਸੋ ਇੱਕ ਤਾਂ ਇਹੀ ਗੱਲ ਹੈ ਕਿ ਆਫਕੋਰਸ ਜਿਹੜੀ ਇਨਫਲੇਸ਼ਨ ਵੱਧਦੀ ਹੈ ਲੋਕਾਂ ਦੀ, ਔਨ ਐਵਰੇਜ ਦੇਖੋ ਅੱਜ ਦੀ ਰੇਟ ਦੇ ਵਿੱਚ ਗੱਡੀ ਜਿਹੜੀ ਹੈ ਰੀਸੈਂਟ ਗੱਡੀ ਹੈ ਉਹ 30 ਤੋਂ ਲੈ ਕੇ 50,000 ਦੀ ਆ ਰਹੀ ਹੈ, ਜਿਹੜੀ ਅੱਜ ਤੋਂ 10-15 ਸਾਲ ਪਹਿਲਾਂ, ਈਵਨ 7-8 ਸਾਲ ਪਹਿਲਾਂ ਵੀ ਤੁਸੀਂ ਇੱਕ ਡੀਸੈਂਟ ਗੱਡੀ 10 ਤੋਂ 15-20 ਹਜ਼ਾਰ ਦੀ ਵੀ ਲੈ ਸਕਦੇ ਹੋ। ਸੋ ਇਹ ਇੱਕ ਵੱਡਾ ਫੈਕਟਰ ਹੈ। ਸੋ ਮੈਜੋਰਿਟੀ ਕੋਸ਼ਿਸ਼ ਇਹ ਕਰ ਰਹੇ ਨੇ ਅੱਗੋਂ ਜਿਹੜੇ ਬੱਚੇ ਗ੍ਰੈਜੂਏਟ ਵੀ ਕਰਦੇ ਨੇ ਕਿ ਉਹ ਪੁਰਾਣੀਆਂ ਗੱਡੀਆਂ, ਸੋ ਪੁਰਾਣੀਆਂ ਗੱਡੀਆਂ ਜਿਹੜੀਆਂ ਨੇ ਯੂਜ਼ ਕਾਰ ਮਾਰਕੀਟ ਹੈ ਉਹ ਆਲ ਟਾਈਮ ਹਾਈ ਹੋ ਗਈਆਂ ਨੇ ਇਸ ਟਾਈਮ ਮਾਰਕੀਟ ਦੇ ਵਿੱਚ, ਆਲ ਟਾਈਮ 13 ਇਅਰਸ ਹਾਈ ਨੇ। ਸੋ ਇਹਨਾਂ ਚੀਜ਼ਾਂ ਕਰਕੇ, ਬਟ ਜੇ ਤੁਸੀਂ ਦੂਜੇ ਪਾਸੇ ਦੇਖੋ ਆਟੋਮੇਕਰ ਜਿਹੜੇ ਨੇ ਉਹਨਾਂ ਨੇ ਆਪਣੇ ਪ੍ਰੋਫਿਟ ਕੰਪਰੋਮਾਈਜ਼ ਨਹੀਂ ਕੀਤੇ। ਸੋ ਗੱਡੀਆਂ ਜਿਹੜੀਆਂ ਨੇ ਜਾਂ ਚੀਜ਼ਾਂ ਜਿਹੜੀਆਂ ਆਪਣੀ ਚੀਜ਼ਾਂ ਨੇ ਮਹਿੰਗੀਆਂ ਵੇਚਦੇ ਪਏ ਨੇ। ਸੋ ਕੌਨਫੀਡੈਂਸ ਜਿਹੜਾ ਜਦੋਂ ਆਪਾਂ ਗੱਲ ਕੀਤੀ ਹੈ ਇਨਫਲੇਸ਼ਨ ਤੇ ਕੰਜ਼ਿਊਮਰ ਕੌਨਫੀਡੈਂਸ ਆਲ ਟਾਈਮ ਲੋ ਹੈ, ਇਸ ਕਰਕੇ ਲੋਕੀ ਡਰੇ ਹੋਏ ਨੇ। ਜਿਹੜੀਆਂ ਵੱਡੀਆਂ ਇਨਵੈਸਟਮੈਂਟਸ ਨੇ ਜਿਹਦੇ ਵਿੱਚ ਕਾਰ ਇੱਕ ਵੱਡੀ ਇਨਵੈਸਟਮੈਂਟ ਹੈ, ਉਹ ਤੋਂ ਲੋਕੀ ਗੁਰੇਜ਼ ਕਰਦੇ ਪਏ ਨੇ। ਐਂਡ ਦੈਟ ਵਾਸ ਵਨ ਆਫ ਦਾ ਰੀਜ਼ਨ ਕਿ ਇਸ ਟਾਈਮ ਜਿਹੜਾ ਸਭ ਤੋਂ ਵੱਡਾ ਜਿਹੜਾ ਸਟ੍ਰੈਸ ਪਿਆ ਹੋਇਆ ਉਹ ਨਾ ਸਿਰਫ ਤੁਸੀਂ ਇਹ ਗੱਲ ਕਰੋ ਕਿ ਆਪਣਾ ਵਹੀਕਲ ਤੇ ਪਿਆ, ਪਰ ਜੇ ਆਪਾਂ ਕਲੋਜ਼ਲੀ ਵੇਖੀਏ ਤੇ ਜਿਹੜੀਆਂ ਵੀ ਹਾਈ ਟਿਕਟ ਆਈਟਮਸ ਨੇ, ਭਾਵੇਂ ਗੱਡੀਆਂ ਹੋ ਗਈਆਂ ਜਾਂ ਕੋਈ ਹੋਰ ਲਗਜ਼ਰੀ ਆਈਟਮਸ ਹੋ ਗਈਆਂ, ਪਲੱਸ ਤੁਸੀਂ ਘਰਾਂ ਦੇ ਕੋਈ ਸਮਾਨ ਲੈ ਲਓ, ਤੁਸੀਂ ਫ੍ਰਿਜ ਲੈਣੀ ਕਿਸੇ ਨੇ, ਵਾਸ਼ਰ ਡਰਾਇਰ ਲੈਣਾ, ਤੁਸੀਂ ਦੇਖੋ ਵੀ ਜਿਹੜੀਆਂ ਕੁਛ ਫਿਊ 100 ਜਾਂ ਲੋ 1000 ਦੇ ਵਿੱਚ ਸੀ ਉਹ ਕਿੰਨੇ ਹਜ਼ਾਰ ਦੀਆਂ ਪਹੁੰਚ ਗਈਆਂ। ਮੈਂ ਕੱਲ ਟਰੈਕਟਰ ਸਪਲਾਈ ਦੇ ਗਿਆ ਤਾਂ ਉੱਥੇ ਘਾਹ ਕੱਟਣ ਵਾਲਾ $8,000 ਦਾ ਸੀਗਾ। ਜਸਟ ਇਮੈਜਿਨ ਵੀ ਤੇ ਮੈਂ ਅੱਜ ਇੱਕ ਐਡ ਦੇਖੀ ਨਿਰਮਲ ਮਾਨ ਜੀ, ਨਵੀਂ ਟੋਯੋਟਾ ਕਰੋਲਾ ਗੱਡੀ ਦੀ ਐਡ ਉਹਨਾਂ ਨੇ 1970s ਕੇ ਪਤਾ ਨਹੀਂ ਉਸ ਟਾਈਮ ਦੀ $1978 ਦੀ, 1978। ਤੇ ਹੁਣ ਬੰਦਾ ਆਇਲ ਚੇਂਜ ਕਰਾਉਣ ਜਾਂਦਾ ਤੇ ਮਿਲਦਾ ਇੰਨੇ ਦਾ ਤੇ ਰਿਪੇਅਰ ਬਿੱਲ ਹੀ ਬਣ ਜਾਂਦਾ ਹੈ। ਬਿਲਕੁਲ ਐਗਜ਼ੈਕਟਲੀ। ਜੇ ਆਪਾਂ ਘਰਾਂ ਦੀ ਜੇ ਅੱਜ ਜਿਹੜੇ ਹਿਸਾਬ ਨਾਲ ਘਰ ਵਿਕਦੇ ਪਏ ਨੇ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਪੁਰਾਣੇ ਨੇਬਰਹੁੱਡ ਦੇ ਵਿੱਚ, ਜਿਹੜੇ ਨੇ ਅੱਜ ਤੋਂ ਘਰ 30-35 ਸਾਲ ਪਹਿਲਾਂ ਲਏ ਨੇ, ਜਿੰਨਾ ਉਹ ਸਾਲ ਦਾ ਟੈਕਸ ਭਰਦੇ ਨੇ ਉਹ ਤੋਂ ਵੱਧ ਤੇ ਔਨ ਐਵਰੇਜ ਉਹਨਾਂ ਘਰਾਂ 'ਚ ਸੇਮ ਨੇਬਰਹੁੱਡ ਦੇ ਵਿੱਚ ਉਹੀ ਘਰ ਜਿਹੜੇ 2 ਜਾਂ 3 ਵਾਰੀ ਵੇਚ ਚੁੱਕੇ ਨੇ ਮਾਰਕੀਟ 'ਚ, ਉਸ ਤੋਂ ਬਾਅਦ ਲੋਕੀ ਮਹੀਨੇ ਦਾ ਟੈਕਸ ਭਰਦੇ ਪਏ ਨੇ। ਸੋ ਮਾਰਗੇਜ ਉਹਨਾਂ ਦੀ ਮਹੀਨੇ ਤੋਂ ਜ਼ਿਆਦਾ ਹੈ। ਸਹੀ ਗੱਲ ਹੈ। ਐਗਜ਼ੈਕਟਲੀ। ਸੋ ਇੱਕ ਹੋਰ ਆંકੜਾ ਜਿਹੜਾ 2 ਆંકੜੇ ਜਿਹੜੇ ਸਾਹਮਣੇ ਆਏ ਆ ਜਦੋਂ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ, US ਦੀ ਇਕਨੋਮੀ ਪਹਿਲੇ ਕੁਆਰਟਰ 'ਚ ਮਹਿਜ 1.6% ਗਰੋ ਹੋਈ ਆ, ਜੋ ਐਸਟੀਮੇਟ ਇਹਨਾਂ ਨੇ ਲਾਏ ਸੀ ਉਸ ਦੇ ਨਾਲੋਂ ਘੱਟ ਹੈਗੀ ਆ। ਹੁਣ ਇਹ ਨਾ ਸਾਨੂੰ ਕਿਉਂ ਜਾਣਬੁੱਝ ਕੇ ਵੀ ਇਹ ਨੈਗੇਟਿਵ ਖਬਰ ਨਹੀਂ ਹੈ, ਇਹ ਦੱਸਣ ਦਾ ਮਕਸਦ ਆ ਵੀ ਦੇਖੋ ਜਿਹੜੇ ਨੰਬਰਸ ਆ ਉਹਨੂੰ ਝੂਠ ਨਹੀਂ ਬੋਲਦੇ, ਉਹਨੂੰ ਤੁਸੀਂ ਕਿੱਦਾਂ ਦੇਖਣਾ ਉਹ ਤੁਹਾਡੀ ਜਿਹੜੀ ਉਹ ਇੱਛਾ ਆ। ਤੁਸੀਂ ਆਪਟਿਮਿਸਟਿਕ ਰਹਿ ਕੇ ਚੱਲਣਾ ਵਿਚ ਇਜ਼ ਗੁੱਡ, ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ, ਪਰ ਰਿਐਲਿਟੀ ਸਮਟਾਈਮ ਹਿਟਸ ਵੈਰੀ ਡਿਫਰੈਂਟਲੀ। ਉਹ ਫਿਰ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਉਹ ਬਾਅਦ ਫਿਰ ਕਲੇਸ਼ ਹੁੰਦਾ ਆ, ਫਿਰ ਰੌਲਾ ਪੈਂਦਾ ਆ, ਉਹਦੇ ਨਾਲੋਂ ਜਿਹੜਾ ਉਹ ਬਚੋ। ਇਨਫਲੇਸ਼ਨ ਅਪ੍ਰੈਲ ਮਹੀਨੇ ਦੇ ਵਿੱਚ ਨਿਰਮਲ ਮਾਨ ਜੀ 3.8% ਸੀਗੀ, 2023 ਤੋਂ ਬਾਅਦ 'ਚ
ਇਹ ਪਹਿਲੀ ਵਾਰ ਇੰਨੀ ਜ਼ਿਆਦਾ ਹਾਈਐਸਟ ਜਿਹੜੀ ਉਹ ਪਿਛਲੇ 3 ਸਾਲਾਂ ਦੇ ਵਿੱਚ ਇਹ ਈਅਰ ਟੂ ਈਅਰ ਕੰਪੇਅਰ ਕਰਕੇ ਦੇਖਿਆ ਜਾਵੇ ਤਾਂ ਉਹ ਵਧੀਆ। ਮਾਰਚ ਵਿੱਚ ਇਹ 3.5 ਸੀ, ਅਪ੍ਰੈਲ 'ਚ 3.8 ਹੋ ਗਈ ਆ। ਤੇ ਜਿੱਦਾਂ ਗੈਸ ਤੇ ਡੀਜ਼ਲ ਦੀਆਂ ਪ੍ਰਾਈਸਾਂ ਤੇ ਇਕਨੋਮੀ ਦੇ ਵਿੱਚ ਹੋਰ ਚੀਜ਼ਾਂ ਦੀਆਂ ਪ੍ਰਾਈਸਾਂ ਵੱਧ ਰਹੀਆਂ ਆ, ਮਈ ਮਹੀਨੇ ਦਾ ਆંકੜਾ ਮੇ ਵੀ ਇਹ ਤੋਂ ਵੀ ਜ਼ਿਆਦਾ ਹੋ ਸਕਦਾ ਆ। ਸੋ ਇਹ ਆંકੜੇ ਆਪਾਂ ਨੂੰ ਕੁਝ ਦੱਸ ਰਹੇ ਆ, ਸੋ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਆ ਵੀ ਮੇਕ ਡਿਸੀਜਨਸ ਅਕੋਰਡਿੰਗਲੀ। ਬਿਲਕੁਲ ਤੁਹਾਡੀ ਗੱਲ 100% ਸਹੀ ਹੈ। ਔਰ ਮੋਸਟ ਲਾਈਕਲੀ ਅਨਫੋਰਚੂਨੇਟਲੀ ਸਿਚੁਏਸ਼ਨ ਇਹ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਅਜੇ ਵੀ ਸਿਚੁਏਸ਼ਨ ਇਹ ਤੋਂ ਖਰਾਬ ਹੋਣੀ ਹੈ, ਬਿਕੋਜ਼ ਇੰਪਰੂਵਮੈਂਟ ਕੁਝ ਹੋਈ ਨਹੀਂ। ਜਾਂ ਦੇਖੋ ਨਾ, ਜਿਹੜੇ ਫੈਕਟਰ ਇਕਨੋਮੀ ਨੂੰ ਨੈਗੇਟਿਵਲੀ ਇੰਪੈਕਟ ਕਰਦੇ ਹਨ, ਚਾਹੇ ਉਹ ਵਾਰ ਹੋਏ, ਚਾਹੇ ਟੈਰਿਫ ਹੋਏ ਜਾਂ ਇਨਫਲੇਸ਼ਨ ਹੋਏ, ਉਹ ਚੀਜ਼ਾਂ ਤੇ ਕਿਸੇ ਪਾਸੇ ਕੰਟਰੋਲ ਨਹੀਂ ਹੁੰਦੀਆਂ ਪਈਆਂ, ਹਰ ਪਾਸੇ ਵਧਦੀਆਂ ਪਈਆਂ ਨੇ। ਉਹਨੂੰ ਕੰਟਰੋਲ ਕਰਨ ਦਾ, ਜਿੱਦਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਹੀ ਆਲਰੇਡੀ ਕਿ ਆਈ ਡੂ ਨਾਟ ਰੀਅਲੀ ਕੇਅਰ ਅਬਾਊਟ ਕਿ ਆਮ ਪਬਲਿਕ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਵਾਸਤੇ ਹੈ। ਸੋ ਹੁਣ ਆਪਾਂ ਐਡਮਿਨਿਸਟ੍ਰੇਸ਼ਨ ਜਾਂ ਕਿਸੇ ਵੀ ਗਵਰਨਮੈਂਟ ਉੱਤੇ ਨਹੀਂ ਪਾ ਸਕਦੇ। ਮੈਂ ਨਹੀਂ ਕਹਿੰਦਾ ਕਿ ਆਹ ਗਵਰਨਮੈਂਟ ਜਾਂ ਦੂਜੀ ਗਵਰਨਮੈਂਟ, ਇਰਰਿਸਪੈਕਟਿਵ ਆਫ ਐਨੀ ਗਵਰਨਮੈਂਟ, ਜੇ ਤੁਹਾਨੂੰ ਆਪਣੇ ਘਰ ਦਾ ਖਰਚਾ ਔਰ ਆਪਣੇ ਘਰ ਦੀ ਬਜਟਿੰਗ ਔਰ ਆਪਣੇ ਘਰ ਦੇ ਜਿਹੜੀਆਂ ਫਾਈਨੈਂਸ਼ੀਅਲ ਸਿਚੁਏਸ਼ਨ ਹੈ, ਉਹ ਤੋਂ ਸਾਡੇ ਤੋਂ ਬੈਟਰ ਕੋਈ ਨਹੀਂ ਜਾਣਦਾ, ਔਰ ਉਹਨੂੰ ਕੰਟਰੋਲ ਵੀ ਸਾਨੂੰ ਕਰਨਾ ਪੈਂਦਾ। ਔਰ ਅਸੀਂ ਜੇ ਉਹਨੂੰ ਪ੍ਰੋਪਰਲੀ ਮੈਨੇਜ ਕਰ ਸਕੀਏ ਔਰ ਪ੍ਰੋਪਰਲੀ ਉਹਨੂੰ ਚੈਨਲਾਈਜ਼ ਕਰ ਸਕੀਏ, ਬਿਕਾਜ਼ ਸਾਨੂੰ ਪਤਾ ਕਿ ਸਾਡੀ ਇਨਕਮ ਕਿੰਨੀ ਆਉਂਦੀ ਪਈ ਔਰ ਸਾਡੇ ਕਿੰਨੇ ਖਰਚੇ ਨੇ। ਸੋ ਹਾਊ ਟੂ ਰੀਅਲੀ ਮੇਨਟੇਨ ਦੈਟ, ਉਹ ਜਿੰਨਾ ਚਿਰ ਆਪਾਂ ਨਹੀਂ ਪ੍ਰੋਪਰ ਕਰਾਂਗੇ, ਭਾਵੇਂ ਅਸੀਂ ਬਿਲੀਅਨਸ ਆਫ ਡਾਲਰਸ ਕਮਾ ਲਈਏ। ਇੱਕ ਟਾਈਮ ਐਸਾ ਹੈ ਕਿ ਮਾਈਕ ਟਾਇਸਨ ਹੀ ਵਾਸ ਅ ਮਲਟੀ ਮਿਲੀਅਨਰ, ਸਟਿਲ ਮਲਟੀ ਮਿਲੀਅਨਰ, ਉਹਨੇ ਵਰਗੇ ਬੰਦਿਆਂ ਨੇ ਬੈਂਕਰਪਸੀਆਂ ਫਾਈਲ ਕੀਤੀਆਂ। ਤੋ ਉਹਦੇ 'ਚ ਕਿਤੇ ਨਾ ਕਿਤੇ ਜੇ ਆਪਾਂ ਲੈਕ ਆਫ ਫਾਈਨੈਂਸ਼ੀਅਲ ਐਜੂਕੇਸ਼ਨ ਦੀ ਗੱਲ ਕਰੀਏ, ਉਹ ਇੰਪੋਰਟੈਂਟ ਹੈ। ਵੈਸੇ ਦੇਖੋ, ਫਾਈਨੈਂਸ਼ੀਅਲ ਸਟ੍ਰੈਸ ਬਜਟਿੰਗ ਦੇ ਬਾਅਦ ਵੀ ਆ ਸਕਦਾ ਹੈ, ਔਰ ਵੈਸੇ ਵੀ ਵੱਡੇ ਵੱਡੇ ਕੰਪਨੀਜ਼ ਤੇ ਵੱਡੀ ਕੰਟਰੀਜ਼ ਤੇ ਵੀ ਆਉਂਦਾ। ਪਰ ਜਦੋਂ ਤੱਕ ਅੰਗਰੇਜ਼ੀ 'ਚ ਕਹਾਵਤ ਹੁੰਦੀ ਹੈ ਕਿ ਪਲੈਨਿੰਗ ਆਲਵੇਜ਼ ਵਰਕ, ਜਨਰਲੀ ਵੀ ਫੇਲ ਟੂ ਪਲਾਨ। ਸੋ ਇਫ ਯੂ ਪਲਾਨ ਪ੍ਰੋਪਰਲੀ, ਆਈ ਥਿੰਕ ਕਿ ਚੀਜ਼ਾਂ, ਔਰ ਜਿੱਦਾਂ ਗੱਲ ਤੁਸੀਂ ਕੀਤੀ ਹੈ ਕਿ ਡਰਾਉਣ ਦੀ ਗੱਲ, ਤੇ ਇਹ ਹੈ ਨਾ ਕਿ ਕੋਈ ਚੀਜ਼ ਜਿਹੜੀ ਆ ਉਹਨੂੰ ਆਪਾਂ ਪ੍ਰੈਡਿਕਟ ਕਰ ਰਹੀ ਹੋਏ ਕਿ ਆਹ ਹੋਣਾ, ਜੋ ਨੰਬਰਸ ਨੇ ਐਗਜ਼ੈਕਟਲੀ, ਜੋ ਨੰਬਰਸ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਹੈਗੇ ਨੇ, ਉਹ ਨੰਬਰਸ ਨੂੰ ਆਪਾਂ ਐਜ਼ ਇਟ ਇਜ਼ ਦੇਖੀਏ ਤਾਂ ਉਹਦੇ ਹਿਸਾਬ ਨਾਲ ਚੀਜ਼ਾਂ ਜਿਹੜੀਆਂ ਨੇ ਖਰਾਬ ਨੇ। ਸੋ ਓਵਰਆਲ ਜੇ ਆਪਾਂ ਲੇਆਫਸ ਦੀ ਗੱਲ ਕਰੀਏ, ਟੈਕ ਇੰਡਸਟਰੀ ਦੇ ਵਿੱਚ ਇੰਨੇ ਜ਼ਿਆਦਾ ਲੇਆਫ ਹੋ ਰਹੇ ਨੇ, ਆਲਮੋਸਟ ਜਿਹੜਾ ਵੀ ਅੱਜ ਜੋ ਇੱਕ ਬਣਿਆ ਪਿਆ ਖਦਸ਼ਾ, ਖਾਸ ਕਰਕੇ ਟੈਕ ਇੰਡਸਟਰੀ ਦੇ ਵਿੱਚ, ਬੇ ਏਰੀਆ ਦੇ ਵਿੱਚ, ਜਿਹੜਾ ਬੰਦਾ ਵੀ ਅੱਜ ਬੰਦਾ ਲੂਜ਼ ਜੌਬ ਕਰ ਰਿਹਾ, ਔਨ ਐਵਰੇਜ ਉਹਨੂੰ 8 ਤੋਂ 11 ਮਹੀਨੇ ਲੱਗਦੇ ਪਏ ਨੌਕਰੀ ਲੱਭਣ ਵਾਸਤੇ। ਐਂਡ 올ਡਰ ਯੂ ਆਰ, ਤੁਹਾਡੀ ਜਿੰਨੀ ਉਮਰ ਵੱਡੀ ਹੈ ਉਨਾ ਮੁਸ਼ਕਲ ਜ਼ਿਆਦਾ ਹੁੰਦਾ, ਬਿਕਾਜ਼ ਇੰਸਟੈਡ ਆਫ ਹਾਇਰਿੰਗ ਸਮਨ ਹੂ ਇਜ਼ ਇਨ 40s, ਉਹਨੂੰ 2.5-3 ਲੱਖ ਡਾਲਰ ਦੇਣ ਤੋਂ ਬਜਾਏ ਕੰਪਨੀ ਅੱਜ ਨਵੇਂ ਕਿਸੇ ਜਿਹੜਾ ਫਰੈਸ਼ ਗ੍ਰੈਜੂਏਟ ਹੈ ਉਹਨੂੰ 1.5 ਲੱਖ ਤੇ 2 ਲੱਖ ਦੇ ਵਿੱਚ ਹਾਇਰ ਕਰ ਲੈਂਦੇ ਨੇ। ਸੋ ਵਾਈ ਵੁੱਡ ਦੇ ਹਾਇਰ? ਇਹ ਨਹੀਂ ਕਹਿੰਦਾ, ਇਹ ਡਰਾਉਣ ਵਾਲੀ ਗੱਲ ਨਹੀਂ ਹੈਗੀ, ਪਰ ਜੇ ਆਪਾਂ ਕੇਅਰਫੁਲ ਰਹਾਂਗੇ ਔਰ ਪ੍ਰੋਬਲਮ ਨਾ ਆਏ, we still safe, ਔਰ ਜੇ ਕਿਤੇ ਆ ਜਾਏ at least we are ready, we are prepared for that tsunami. So that's the thing, ਆਪਾਂ ਨੂੰ ਐਜੂਕੇਟਡ ਕਸਟਮਰ ਹੋਣਾ, ਐਜੂਕੇਟਡ ਕਿਸੇ ਚੀਜ਼ ਦੇ ਵਿੱਚ ਹੀ ਐਜੂਕੇਸ਼ਨ ਜਿਹੜੀ ਹੈ ਉਹ ਸਾਨੂੰ ਸਿਰਫ ਹੈਲਪ ਕਰ ਸਕਦੀ ਹੈ ਆਉਣ ਵਾਲੇ ਚੀਜ਼ਾਂ ਨੂੰ ਐਨਾਲਾਈਜ਼ ਕਰਕੇ, ਆਪਣੇ ਆਪ ਨੂੰ ਥੋੜਾ ਸੁਹਿਰਦ ਕਰਕੇ ਪ੍ਰੋਪਰਲੀ ਚੀਜ਼ਾਂ ਨੂੰ ਚੈਨਲਾਈਜ਼ ਕਰਨ ਵਾਸਤੇ। ਨਿਮਰਮਾਨ ਜੀ, ਹੁਣ ਆਪਾਂ ਗੱਲ ਕਰਦੇ ਹਾਂ ਫਾਈਨੈਂਸ਼ੀਅਲ ਲਿਟਰੇਸੀ ਦੀ। ਅੱਜ ਦੇ ਜਿਹੜੇ ਪਹਿਲੇ ਐਪੀਸੋਡ ਦੇ ਵਿੱਚ ਪਹਿਲਾ ਜਿਹੜਾ ਆਪਣਾ ਟੌਪਿਕ ਆ ਬਜਟਿੰਗ ਨੂੰ ਜਿਹੜਾ ਉਹ ਲੈ ਕੇ, ਸੋ ਇਹ ਬੜਾ ਇੰਪੋਰਟੈਂਟ ਪਾਰਟ ਆ। ਇਹ ਸਾਰੇ ਜਾਣੇ ਬਹੁਤ ਧਿਆਨ ਦੇ ਨਾਲ ਸੁਣਿਓ, ਤੇ ਆਉਂਦੇ ਵੀਕਸ ਦੇ ਵਿੱਚ ਲਗਾਤਾਰ ਆਪਾਂ ਫਾਈਨੈਂਸ਼ੀਅਲ ਲਿਟਰੇਸੀ ਦੇ ਉੱਤੇ ਇਸੇ ਤਰੀਕੇ ਦੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਬਜਟਿੰਗ ਤੇ ਮਨੀ ਮੈਨੇਜਮੈਂਟ ਦੀ ਜਿਹੜੀ ਆਪਾਂ ਅੱਜ ਤੁਹਾਡੇ ਨਾਲ ਗੱਲ ਕਰਨੀ ਆ। ਸੋ ਬਜਟਿੰਗ ਮੈਟਰ ਕਿਉਂ ਕਰਦੀ ਆ ਤੇ ਚੀਜ਼ ਕੀ ਹੁੰਦੀ ਆ, ਇੱਥੋਂ ਸ਼ੁਰੂ ਕਰਦੇ ਹਾਂ। ਬਿਲਕੁਲ ਜੀ। ਸੋ ਬਜਟਿੰਗ ਜਿਹੜੀ ਹੈ, ਆਪਾਂ ਜੇ ਬਾਈ ਦਾ ਨੇਮ ਬਜਟਿੰਗ ਐਂਡ ਮਨੀ ਮੈਨੇਜਮੈਂਟ, ਬਜਟਿੰਗ ਜਿਹੜਾ ਆਪਣੇ ਘਰ ਦਾ ਟੋਟਲ ਜਿਹੜਾ ਪ੍ਰੈਕਟੀਕਲ ਜਿਹੜਾ ਟੋਟਲ ਜਿਹੜੇ ਤੁਹਾਡੇ ਫਾਈਨੈਂਸਸ ਹੈਗੇ ਨੇ, ਮਨੀ ਇਨ ਐਂਡ ਮਨੀ ਆਊਟ, ਜੋ ਤੁਹਾਡੀ ਇਨਕਮ ਆ ਰਹੀ ਹੈ ਔਰ ਉਹ ਮਨੀ ਉਹਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਪਏ ਹੋ, ਔਰ ਤੁਹਾਡੇ ਕਿੰਨਾ ਕਮਾ ਰਹੇ ਤੇ ਕਿੰਨਾ ਖਰਚ ਕਰ ਰਹੇ ਆ। ਐਗਜ਼ੈਕਟਲੀ, ਉਹਦੇ ਚ ਮੇਨ ਜਿਹੜੇ ਦੋ ਵੇਰੀਏਬਲ ਐਕਸਪੈਂਸਸ ਨੇ, ਉਹ ਤੁਸੀਂ ਲੈ ਲਓ, ਚਾਹੇ ਫਿਕਸ ਐਕਸਪੈਂਸਸ ਨੇ ਜਾਂ ਵੇਰੀਏਬਲ ਐਕਸਪੈਂਸਸ ਨੇ। ਫਿਕਸ ਦੇ ਵਿੱਚ ਲਾ ਲਓ ਕਿ ਜਿਹੜੇ ਤੁਹਾਡੇ ਰੈਂਟ ਹੋ ਗਿਆ ਜਾਂ ਮੌਰਗੇਜ ਪੇਮੈਂਟਸ ਹੋ ਗਈ, ਕਾਰ ਦੇ ਲੋਨ, ਇੰਸ਼ੋਰੈਂਸ ਪ੍ਰੀਮੀਅਮਸ, ਫੋਨ ਦੇ ਬਿੱਲ, ਇਹ ਤੁਹਾਨੂੰ ਪਤਾ ਕਿ ਇਹ ਸੈੱਟ ਨੇ। ਜਿਹੜੇ ਤੁਹਾਡੇ ਵੇਰੀਏਬਲ ਨੇ ਉਹਦੇ ਵਿੱਚ ਤੁਹਾਡਾ ਗਰੋਸਰੀ, ਪੈਟਰੋਲ, ਬਾਹਰ ਘੁੰਮਣਾ ਫਿਰਨਾ, ਐਂਟਰਟੇਨਮੈਂਟ, ਕਲੋਥਿੰਗ, ਜਾਂ ਕੋਈ ਹੋਰ ਅਨਪ੍ਰੈਡਿਕਟੇਬਲ ਐਮਾਜ਼ੋਨ ਦੀਆਂ ਉਹ ਚੀਜ਼ਾਂ ਕਰਨੀਆਂ, ਸਬਸਕ੍ਰਿਪਸ਼ਨਾਂ, ਇਹ ਘਰ ਦੇ ਵਿੱਚ ਕੋਈ ਹੋਰ ਚੀਜ਼ ਟੁੱਟ ਭੱਜ ਹੋ ਗਈ, ਉਹ ਚੀਜ਼ਾਂ ਜਿਹੜੀਆਂ ਨੇ ਉਹਦੇ ਉੱਤੇ ਥੋੜਾ ਜਿਹਾ ਆਪਾਂ ਨੂੰ ਮੈਂ ਗ੍ਰਾਫ ਸ਼ੇਅਰ ਕੀਤਾ ਕਿ ਜਿਹੜੀ ਇਨਕਮ ਦਾ ਪਰਸੈਂਟੇਜ ਹੈ, ਸੋ ਇਹਨੂੰ ਜੇ ਆਪਾਂ ਦੇਖਿਆ ਜਾਏ ਤੇ ਹਾਊਸਿੰਗ ਵਿੱਚ ਅਪਰੋਕਸੀਮੇਟਲੀ 33% ਜਿਹੜਾ ਮੈਕਸਿਮਮ ਬਜਟ ਆ ਤੁਹਾਡਾ, ਜਿਹੜਾ ਇਟ ਗੋਇੰਗ ਟੂਵਰਡਸ ਹਾਊਸਿੰਗ।
ਸੈਕੰਡ ਨੰਬਰ ਤੇ ਆਉਂਦਾ ਹੂੰ ਤੁਹਾਡਾ ਟਰਾਂਸਪੋਰਟੇਸ਼ਨ, ਫਿਰ ਫੂਡ, ਇੰਸ਼ੋਰੈਂਸ, ਤੇ ਉਹਦੇ ਬਾਅਦ ਹੈਲਥ ਕੇਅਰ, ਔਰ ਅਪਰੋਕਸੀਮੇਟਲੀ 13% ਜਿਹੜਾ ਤੁਹਾਡਾ ਉਹ ਜਿਹੜੇ ਤੁਹਾਡੇ ਖਰਚੇ ਨੇ ਉਹ ਆਉਂਦੇ ਨੇ ਜਿਹੜੇ ਤੁਹਾਡੇ ਅਨਪ੍ਰੈਡਿਕਟੇਬਲ ਨੇ, ਜਿਹੜੇ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿਹੜੇ ਕਿੱਦਾਂ ਮੈਨੇਜ ਕਰਨੇ ਨੇ। ਹੂੰ ਸੋ ਹੂੰ ਹੂੰ ਉਹਨਾਂ ਨੂੰ ਤੁਸੀਂ ਆਪਣੇ ਹਰ ਮਹੀਨੇ ਨੂੰ ਕਰੋ ਟਰੈਕ। ਆਈ ਥਿੰਕ ਵਿਦਿਨ 3 ਮੰਥਸ ਯੂ ਸ਼ੁਡ ਬੀ ਡਿਸਪਲਿਨਡ ਇਨਫ ਕਿ ਤੁਹਾਨੂੰ ਇਹ ਲੱਗ ਜਾਏਗਾ ਕਿ ਹਾਂ ਵੀ ਕਿਹੜੇ ਹਾਊ ਯੂ ਨੀਡ ਟੂ ਚੈਨਲਾਈਜ਼। ਔਰ ਸਭ ਤੋਂ ਇੰਪੋਰਟੈਂਟ ਫੈਕਟਰ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਖਰਚੇ ਔਰ ਜਿਹੜੇ ਤੁਹਾਡੇ ਫਿਕਸਡ ਜਿਹੜੇ ਐਕਸਪੈਂਸਸ ਨੇ ਉਹਨਾਂ ਦੀ ਤੁਸੀਂ ਤਕਰੀਬਨ 6 ਮਹੀਨੇ ਦੀ, ਔਰ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਐਨਾਲਾਈਜ਼ ਕਰ ਸਕਦੇ ਹੋ ਜਾ ਕੇ ਕਿ ਇਸ ਟਾਈਮ ਜੇ ਕੋਈ ਟੈਕ ਇੰਡਸਟਰੀ 'ਚ ਹੈਗਾ ਤੇ ਜੇ ਜੌਬ ਜਾਂਦੀ ਤਾਂ ਉਹਨਾਂ ਨੂੰ ਐਨ ਐਵਰੇਜ ਕਿੰਨਾ ਟਾਈਮ ਮਿਲਦਾ ਪਿਆ ਜੌਬ ਲੱਭਣ ਦੇ ਵਿੱਚ। ਪਰ ਜਨਰਲੀ ਟੂ ਬੀ ਔਨ ਸੇਫ ਸਾਈਡ ਤੁਸੀਂ 6 ਮਹੀਨਿਆਂ ਦੇ ਜਿਹੜੇ ਤੁਹਾਡੇ ਟੋਟਲ ਖਰਚੇ ਨੇ ਤੁਸੀਂ ਕੋਈ ਐਨਾਲਾਈਜ਼ ਕਰ ਲੈਂਦੇ ਹੋ ਕਿ ਮੇਰੇ ਇੰਨੇ ਖਰਚੇ ਨੇ ਮਹੀਨੇ ਦੇ, ਉਹਨਾਂ ਤੁਸੀਂ ਹਰ ਮਹੀਨੇ ਸੇਵਿੰਗ ਕਰਕੇ ਰੱਖੋ ਅਗਲੇ 6 ਮਹੀਨੇ ਵਾਸਤੇ। ਜੇ ਕੋਈ ਕਿਤੇ ਪ੍ਰੋਬਲਮ ਹੋਏ ਤਾਂ ਯੂ ਕੈਨ ਬੇਅਰ ਦ ਐਕਸਪੈਂਸਸ। ਪ੍ਰੋਬਲਮ ਇਹ ਆ ਰਹੀ ਕਿ ਈਵਨ ਦੋ ਇੱਕ ਵੱਡੀ ਪਾਪੂਲੇਸ਼ਨ ਜਿਹੜੀ ਤੁਸੀਂ ਦੇਖੋ ਕਿ ਅੱਜ ਬੈਠੀ ਹੋਈ ਹੈ ਵੈਰੀ ਲੋ ਇੰਟਰਸਟ ਰੇਟ ਤੇ 2-2.5-3% ਜਿਹੜਾ ਉਹਨਾਂ ਨੇ 30 ਈਅਰ ਫਿਕਸ ਕਰਾਈਆਂ ਹੋਈਆਂ ਨੇ ਆਪਣੀ ਪੇਮੈਂਟਸ, ਪਰ ਸਟਿਲ ਇਨ ਸਰਟਨ ਕੇਸਿਸ ਕਿਉਂਕਿ ਪੇਮੈਂਟਾਂ ਇੰਨੀਆਂ ਹਾਈ ਨੇ ਔਰ ਇਨਕਮ ਸਿਰਫ ਇੱਕ ਫਿਕਸਡ ਇਨਕਮ ਹੀ ਜੌਬ ਦੀ ਜਾਂ ਬਿਜ਼ਨਸ ਦੀ, ਔਰ ਉਹ ਜਿਹੜੇ 2 ਜਾਂ 3% ਇੰਟਰਸਟ ਰੇਟ ਤੇ ਬੈਠੇ ਹਨ ਈਵਨ ਦੇ ਆਰ ਸਫਰਿੰਗ ਬਿਕਾਜ਼ ਜੇ ਤੁਹਾਡੀ ਇਨਕਮ ਪ੍ਰੋਪਰਲੀ ਨਹੀਂ ਰਹਿੰਦੀ ਓਵਰਆਲ ਤੇ in coming days you can actually get affected from that. So ਹਰ ਮਹੀਨੇ ਦਾ ਜਿਹੜਾ ਤੁਹਾਡਾ ਬਜਟ ਆ exactly it's you can say it's savings, you can say ਕਿ paying it ਜੀ ਸੌਰੀ ਹਾਂਜੀ ਨਹੀਂ ਬਿਲਕੁਲ ਮੈਂ ਨਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਇਹਨੂੰ ਹੋਰ ਬ੍ਰੇਕ ਡਾਊਨ ਜਿਹੜਾ ਕਰੀਏ ਜਿੱਦਾਂ ਤੁਸੀਂ ਕਹਿ ਰਹੇ ਵੀ ਇਹ ਜਿਹੜੇ ਐਕਸਪੈਂਸਿਸ ਹੁੰਦੇ ਆ ਇਨਕਮ ਕਈ ਤਰੀਕੇ ਦੀ ਹੋ ਸਕਦੀ ਆ ਰਾਈਟ। ਕਿਸੇ ਦੀ ਫਿਕਸਡ ਇਨਕਮ ਆ, ਕੋਈ WTO ਵਾਲੀ ਆ, ਕੋਈ ਬਿਜ਼ਨਸ ਵਾਲੇ ਐਂਟਰਪ੍ਰੈਨਿਓਰ ਆ ਉਹਨਾਂ ਦੀ ਥੋੜੀ ਵੇਰੀਏਬਲ ਹੁੰਦੀ ਹੈ, ਕਦੀ ਵੱਧ ਜਾਂਦੀ ਹੈ ਕਦੀ ਘਟ ਜਾਂਦੀ ਆ। ਬੰਦਾ ਕਈ ਵਾਰੀ ਆਪਣੇ ਜਿਹੜੇ ਅੰਦਾਜ਼ੇ ਨਾ ਜਿਹੜੀ ਵੱਧ ਆਈ ਹੁੰਦੀ ਇਨਕਮ ਉਹਦੇ ਹਿਸਾਬ ਨਾਲ ਲਾਉਣ ਲੱਗ ਜਾਂਦਾ ਹੈ। ਇਹ ਕੋਈ ਚੰਗੀ ਗੱਲ ਹੁੰਦੀ ਆ ਜਾਂ ਕਿੱਦਾਂ ਬੰਦੇ ਨੂੰ ਡਿਸਾਈਡ ਕਰਨਾ ਚਾਹੀਦਾ ਵੀ ਮੈਂ ਕਿਹੜੀ ਇਨਕਮ ਦੇ ਹਿਸਾਬ ਦੇ ਨਾਲ ਮੈਂ ਆਪਣਾ ਬਜਟਿੰਗ ਜਿਹੜੀ ਉਹ ਕਰਨੀ? ਆਈ ਥਿੰਕ ਜਿੱਦਾਂ ਮੈਂ ਪਹਿਲਾਂ ਕਿਹਾ ਰਾਜਕਰਨ ਕਿ ਜਿਹੜਾ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਮੋਸਟ ਇੰਪੋਰਟੈਂਟ ਫੈਕਟਰ ਕਿ ਤੁਸੀਂ ਇਨਕਮ ਉਹਨੂੰ ਉਸ ਤੋਂ ਪਹਿਲਾਂ ਤੁਸੀਂ ਇਹ ਐਨਾਲਾਈਜ਼ ਕਰੋ ਕਿ ਮੇਰੇ ਮਹੀਨੇ ਦੇ ਖਰਚੇ ਕਿੰਨੇ ਨੇ, ਜਿਹੜੇ ਮੇਨ ਐਕਸਪੈਂਸਸ ਕੀ ਆ, ਐਕਸਪੈਂਸਸ ਕਿੰਨੇ ਨੇ, ਜਿਹੜੇ ਫਿਕਸ ਐਕਸਪੈਂਸਸ ਨੇ ਔਰ ਜਿਹੜੇ ਵੇਰੀਏਬਲ ਐਕਸਪੈਂਸਸ ਨੇ। ਸੋ ਉਹਦੇ ਜੇ ਤੁਸੀਂ ਬਫਰ ਰੱਖਣਾ ਥੋੜਾ ਉਹ ਵੀ ਰੱਖ ਸਕਦੇ ਹੋ। ਜਿਹੜਾ ਤੁਸੀਂ ਜਦੋਂ ਤੁਹਾਨੂੰ ਇਹ ਟਰੈਕ ਹੋ ਗਿਆ ਕਿ ਮੇਰੇ ਇੰਨੇ ਐਕਸਪੈਂਸਸ ਹੈਗੇ ਨੇ ਉਸ ਤੋਂ ਬਾਅਦ ਜਿਹੜੀ ਇਨਕਮ ਹੈਗੀ ਹੈ ਫਿਰ ਤੁਸੀਂ ਇਹ ਡਿਸਾਈਡ ਕਰੋ ਕਿ ਤੁਸੀਂ ਹਰ ਮਹੀਨੇ ਆਪਣੇ ਹਿਸਾਬ ਨਾਲ ਕਿੰਨੇ ਸੇਵਿੰਗ ਕਰਨਾ ਚਾਹੁੰਦੇ ਹੋ, 20% ਕਰਨਾ ਚਾਹੁੰਦੇ ਹੋ ਜਾਂ 40% ਕਰਨਾ ਚਾਹੁੰਦੇ ਹੋ, ਕਿੰਨਾ ਤੁਸੀਂ ਕੰਫਰਟੇਬਲੀ ਅਫੋਰਡ ਕਰ ਸਕਦੇ ਹੋ। ਬਟ ਯੂ ਨੀਡ ਟੂ ਮੇਕ ਸ਼ੋਰ ਕਿ ਜਿਹੜੀ ਤੁਹਾਡੀ ਖਰਚੇ ਨੇ ਖਰਚਿਆਂ ਤੋਂ ਬਾਹਰ, ਚਾਹੇ ਤੁਹਾਡੀ ਕੰਪਨੀ ਹੈ, ਚਾਹੇ ਤੁਹਾਡਾ ਇੱਕ ਕੋਈ ਸਮਾਲ ਬਿਜ਼ਨਸ ਹੈ, ਚਾਹੇ ਤੁਹਾਡਾ ਆਪਣਾ ਘਰ ਹਾਊਸ ਹੋਲਡ ਹੈ, ਯੂ ਹੈਵ ਟੂ ਰਨ ਇਟ ਵੈਰੀ ਐਫੀਸ਼ੀਐਂਟਲੀ ਐਂਡ ਸਮਾਰਟ। ਔਰ ਜਿਹੜੀਆਂ ਵੀ ਕੰਪਨੀਆਂ 'ਚ ਪ੍ਰੋਪਰ ਪਲੈਨਿੰਗ ਹੁੰਦੀ ਹੈ ਪੈਸਿਆਂ ਦੀ ਉਹ ਦੇ ਗੋ ਲੌਂਗ ਵੇ। ਸੋ ਪ੍ਰੋਬਲਮ ਆਪਣੀ ਸਭ ਤੋਂ ਵੱਡੀ ਹੈ ਜਿਹੜੀ ਖਾਸ ਕਰ ਆਪਣੀ ਕਮਿਊਨਿਟੀ ਦੀ ਹੈ, ਆਪਣੀ ਜਿਹੜੀ ਹੈ ਨਾ ਕਿ ਸਪੈਂਡਿੰਗ ਹੈਬਿਟ ਦੀ ਟਰੈਕਿੰਗ ਨਹੀਂ ਹੈਗੀ। ਆਪਾਂ ਕਿ ਨਹੀਂ ਕਰਦੇ ਵਾਕਈ ਨਹੀਂ, ਨਾ ਆਪਾਂ ਸਟੇਟਮੈਂਟਾਂ ਚੈੱਕ ਕਰਦੇ ਆ, ਨਾ ਆਪਾਂ ਉਹ ਦੇਖਦੇ ਆ ਚੱਲ ਕੋਈ ਨਹੀਂ ਦੇਖੀ ਜਾਊਗੀ ਇਹੀ ਕਹਿ ਕੇ ਤੁਰੇ ਆ। Exactly. So millions of dollars, millions, billions of dollars every year throughout the community, ਆਪਣੀ ਨਹੀਂ ਆਪਣੀ ਬਾਕੀ ਕਮਿਊਨਿਟੀ ਲੈ ਲਓ, ਆਪਾਂ ਅਨਯੂਜ਼ ਸਬਸਕ੍ਰਿਪਸ਼ਨਸ ਦੇ ਵਿੱਚ ਅਨਨੈਸੈਸਰੀ ਚੀਜ਼ਾਂ ਨੇ, ਇੰਪਲਸਿਵ ਪਰਚੇਜ਼ ਹੈਗੇ ਨੇ ਚੀਜ਼ਾਂ, ਫਲੈਸ਼ ਸੇਲ ਲੱਗ ਗਈ ਜੀ, ਆਪਾਂ ਸੇਲ ਤੇ ਚੱਲ ਜਾਂਦੇ ਹਾਂ ਜਿੱਥੇ ਸਾਨੂੰ ਚੀਜ਼ ਦੀ ਲੋੜ ਨਹੀਂ ਹੁੰਦੀ। ਆਈ ਥਿੰਕ ਦੇਖੋ ਆਪਾਂ it's not that it's also it's a part time, ਇੱਕ ਤਰ੍ਹਾਂ ਦੀ ਕਈ ਥੈਰੇਪੀ ਵੀ ਹੈਗੀ ਜਾਂ ਕਈ ਲੋਕੀ ਜਾ ਬਾਏ ਕਰਕੇ ਇੰਪਲਸ ਬਾਏ ਕਰਦੇ ਐਗਜ਼ੈਕਟਲੀ they feel better, but right now things are little tough ਇਸ ਟਾਈਮ। ਜੇ ਆਪਾਂ ਜਿਹੜੇ ਪੈਸੇ, ਪਰ ਇਹ ਵੀ ਨਹੀਂ ਕਿ ਆਪਾਂ we keep on saving, ਇੱਕ ਸਿਸਟਮ ਨੂੰ ਆਪਾਂ ਉਸ ਪਾਸੇ ਵੀ ਲਾ ਜੀ। ਮੈਂ ਨਹੀਂ ਕਹਿੰਦਾ ਕਿ ਸੇਵਿੰਗ ਦੇ ਖਿਲਾਫ ਗੱਲ ਕਰਦਾ ਪਿਆ, ਬਟ you need to live your life because the money literally ਜਿਹੜੀ ਪੈਸੇ ਤੁਸੀਂ ਯੂਜ਼ ਕਰਦੇ ਹੋ ਉਹੀ ਪੈਸੇ ਤੁਹਾਡੇ ਨੇ, ਜਿਹੜੇ ਰਹਿ ਜਾਂਦੇ ਪਿੱਛੋਂ ਪਏ ਉਹ ਤਾਂ ਪਏ ਰਹਿ ਜਾਂਦੇ। ਸੋ ਵੀ ਹੈਵ ਟੂ ਹੈਵ ਅ ਪ੍ਰੋਪਰ ਬੈਲੈਂਸ, ਯੂ ਹੈਵ ਟੂ ਹੈਵ ਅ ਪ੍ਰੋਪਰ ਲਾਈਫ। ਤੇ ਉਹ ਪ੍ਰੋਪਰ ਲਾਈਫ ਵਾਸਤੇ ਜੇ ਫਾਈਨੈਂਸ਼ੀਅਲ ਸਟ੍ਰੈਸ ਹੈ, ਫਾਈਨੈਂਸ਼ੀਅਲ ਸਟ੍ਰੈਸ ਜਿਹੜੀ ਹੈ ਉਹ ਇਸ ਟਾਈਮ ਓਵਰਆਲ ਜਿਹੜੀ ਹੈ ਮੈਂਟਲ ਸਟ੍ਰੈਸ, ਔਰ ਇੱਕ ਮੇਜਰ ਕਾਰਨ ਜਿਹੜਾ ਮੇਨ ਸਟ੍ਰੀਮ ਆਪਾਂ ਗੱਲ ਕਰੀਏ ਜਿਹੜੀ ਗੋਰਿਆਂ ਦੀ ਜਾਂ ਕਾਲਿਆਂ ਦੀ ਜਿਹੜੀ ਅਮਰੀਕਨ ਮੇਨ ਡੈਮੋਗ੍ਰਾਫਿਕ ਆ ਉਹਨਾਂ ਦੇ ਵਿੱਚ ਜਿਹੜੀ ਇੱਕ ਮੈਂਟਲ ਹੈਲਥ ਦਾ, ਔਰ ਦੂਜਾ ਇੱਕ ਪਰਿਵਾਰ ਜਿਹੜਾ ਹੈ ਟੁੱਟਣ ਦਾ ਵੱਡਾ ਰੀਜ਼ਨ ਬਣਿਆ ਹੋ ਜਾਂਦਾ ਬਿਕਾਜ਼ ਆਫ ਫਾਈਨੈਂਸ਼ੀਅਲ ਸਟ੍ਰੈਸ। ਬਿਲਕੁਲ ਇਹ ਸਾਰੇ। ਅੱਛਾ ਹੁਣ ਆਪਾਂ ਇੱਥੇ ਗੱਲ ਕਰੋ, ਐਗਜ਼ਾਮਪਲ ਲਈਏ, ਉਦਾਹਰਨ ਦਈਏ
ਕਿੰਨੇ ਕੁ ਹਜ਼ਾਰ ਡਾਲਰ ਦਾ ਇੱਕ ਘਰ ਦਾ ਬਜਟ ਲੈ ਕੇ ਜੇ ਤੁਸੀਂ ਉਹਨੂੰ ਬਜਟ ਕਰਨਾ ਹੋਵੇ, ਕਿੱਦਾਂ ਜਿਹੜਾ ਉਹ ਕਰੋਗੇ? 4000 5000 ਜਿਹੜਾ ਉਹ ਰੱਖੀਏ, ਉਹ ਤਾਂ ਅੱਜ ਦੇ ਜ਼ਮਾਨੇ 'ਚ 4-5000 ਦੇ ਨਾਲ ਪਰਿਵਾਰ ਪਾਲਣਾ ਤਾਂ ਇੰਪੋਸੀਬਲ ਜੀ ਵਾਲੀ ਜਿਹੜੀਆਂ ਉਹ ਗੱਲਾਂ ਆ। ਪਰ ਚਲੋ ਇੱਕ ਐਗਜ਼ਾਮਪਲ ਜੇ ਤੁਸੀਂ ਦੇਣੀ ਹੋਵੇ ਵੀ ਉਹਦੇ ਵਿੱਚੋਂ ਕਿਉਂਕਿ ਬੜੇ ਮੈਥਡ ਸੁਣੇ ਆ, ਕੋਈ 50 30 20 ਕਰਦਾ ਆ, ਕੋਈ ਕਹਿੰਦੇ ਵੀ ਇਦਾਂ ਹੋਣਾ ਚਾਹੀਦਾ, ਉਵੇਂ ਹੋਣਾ ਚਾਹੀਦਾ। ਸੋ ਉਹ ਥੋੜਾ ਕੋਈ ਮੈਥਡ ਜਿਹੜਾ ਉਹ ਦੱਸੋ ਵੀ ਤੁਹਾਡੀ ਟੋਟਲ ਇਨਕਮ ਦੇ ਕਿੰਨੇ % ਤੁਹਾਡੇ ਖਰਚੇ ਹੋਣੇ ਚਾਹੀਦੇ, ਕਿੰਨੇ ਜਿਹੜੀ ਉਹ ਤੁਸੀਂ ਐਮਰਜੈਂਸੀ ਫੰਡ ਲਈ ਵਰਤਣੇ ਆ, ਕਿੰਨੇ ਜਿਹੜੇ ਉਹ ਤੁਸੀਂ ਇੱਕ ਰੱਖਣਾ ਹੈ ਵੀ ਜਦੋਂ ਕਿਤੇ ਅਚਾਨਕ ਖਰਚਾ ਆ ਗਿਆ। ਸੋ ਬਿਲਕੁਲ ਐਗਜ਼ੈਕਟਲੀ, ਚਲੋ 4000 ਨਾਲ ਆਪਾਂ ਲਾ ਲੈਂਦੇ ਹਾਂ, ਯੂ ਰਾਈਟ ਠੀਕ ਹੈ। ਕਿ 4000 ਨਾਲ ਹੁੰਦਾ ਨਹੀਂ, ਪਰ ਚਲੋ 4000 ਨੂੰ ਜਿਹਦਾ ਕੋਈ 8000 ਆ ਉਹਨੂੰ ਇਸ ਚੀਜ਼ ਨੂੰ ਡਬਲ ਕਰ ਲਏ, ਜਿਹਦਾ ਜਿਹਦੀ ਹਾਂਜੀ। ਇਨਕਮ ਜਿੰਨੇ ਹੂੰ, ਖਰਚੇ ਨੇ ਉਹਨੂੰ 4000 ਦਾ ਬੈਂਚਮਾਰਕ ਜਿਹਾ ਲਾ ਲੈਂਦੇ ਹਾਂ। ਬਿਕੋਜ਼ ਜੇ ਆਪਾਂ ਐਵਰੇਜ ਸਿਟੀ ਲਾਈਏ ਮਿਡ ਵੈਸਟ ਦੇ ਵਿੱਚ ਤਾਂ 4000 ਦੇ ਵਿੱਚ ਇਨ ਸਰਟਨ ਏਰੀਆਸ ਯੂ ਕੈਨ ਚੱਲ ਰਿਹਾ ਕੰਮ। ਐਗਜ਼ੈਕਟ। ਸੋ ਇਹਦੇ ਚ ਮੇਜਰ ਤੁਹਾਡਾ, ਜਿੱਦਾਂ ਮੈਂ ਕਿਹਾ ਕਿ ਮੇਜਰ ਚੰਕ ਆਫ ਦੈਟ ਮਨੀ ਇਜ਼ ਸਟਿਲ ਗੋਇੰਗ ਟੂਵਰਡਸ ਤੁਹਾਡੇ ਜਿਹੜਾ ਹੈਗਾ ਆਪਣਾ ਰੈਂਟ ਐਂਡ ਮੌਰਗੇजेस। ਸੋ 1400 ਉਧਰ ਚਲਾ ਜਾਂਦਾ। ਗਰੋਸਰੀ ਵੈਲ ਜੇ ਆਪਾਂ 500 ਮਹੀਨੇ ਦੀ ਕਹਿਣ ਰਹੇ ਆ, ਵਿਚ ਇਜ਼ ਐਕਚੁਅਲੀ ਇਨ ਮੋਸਟ ਕੇਸਿਸ ਫॉर ਫੈਮਿਲੀ ਆਫ 4 ਇਹ ਜ਼ਿਆਦਾ ਹੁੰਦੀ ਪਈ ਹੈ। ਯੂਟਿਲਿਟੀਜ਼ ਵੀ ਤੁਹਾਡੀ ਜਿਹੜੀਆਂ ਨੇ ਯੂ ਨੀਡ ਟੂ ਕਵਰ ਦੈਟ, ਬਿਕਾਜ਼ ਬਿਜਲੀ ਪਾਣੀ ਪੀਜੀ ਬਹੁਤ ਮਹਿੰਗੀ ਹੋ ਚੁੱਕੀ ਆ। ਐਗਜ਼ੈਕਟਲੀ। ਇੱਧਰ ਸਾਡੇ ਵੀ ਸਦਰਨ ਕੈਲੀਫੋਰਨੀਆ ਗੈਸ ਲੀਕ ਕਰਕੇ ਉਹ ਵੀ ਬਹੁਤ ਮਹਿੰਗਾ, ਗੈਸ ਵੀ ਮਹਿੰਗੀ ਹੈ, ਇਲੈਕਟ੍ਰਿਸਿਟੀ ਮਹਿੰਗੀ ਹੈ, ਪਾਣੀ ਤੇ ਇਨਫੈਕਟ ਸਦਰਨ ਕੈਲੀਫੋਰਨੀਆ ਚ ਡਿਪੈਂਡਿੰਗ ਔਨ ਦੀ ਕਿਤੇ ਹਰ ਪਾਸੇ ਮਹਿੰਗਾ ਹੀ ਹੈਗਾ। ਜਿਹੜੇ ਮੇਜਰ ਖਰਚੇ ਆਉਂਦੇ ਨੇ ਜਿਹਦੇ ਚ ਆਪਾਂ ਹੁਣ ਕਰ ਲਈਏ ਕਿ ਔਨ ਐਵਰੇਜ $200-250 ਤੁਹਾਡਾ ਡਾਈਨਿੰਗ ਆਊਟ ਹੈ, ਫਿਰ ਤੁਹਾਡੇ ਸਟ੍ਰੀਮਿੰਗ ਸਰਵਿਸਿਜ਼ ਹੋ ਗਈਆਂ, ਜਾਂ ਆਪਣੇ ਡੱਬੇ ਲਾਏ ਨੇ ਘਰਾਂ ਦੇ ਵਿੱਚ, ਜਾਂ ਦੂਜੀਆਂ ਨੈਟਫਲਿਕਸ ਵਗੈਰਾ, ਇੰਟਰਨੈਟ ਹੈਗਾ, ਇੰਟਰਨੈਟ ਹੋ ਗਿਆ ਤੁਹਾਡਾ, ਹੋਰ ਵੀ ਸਿਕਿਉਰਿਟੀ ਅਲਾਰਮਸ ਨੇ, ਇਹ ਜਿਹੜੀ ਵੀ ਤੁਹਾਡੇ ਮੰਥਲੀ ਪੱਕੀ ਬੱਚੇ ਹੋਏ ਨੇ, ਇੰਸ਼ੋਰੈਂਸ ਦੇ ਬਿੱਲ ਹੋਣੇ ਆ, ਇੰਸ਼ੋਰੈਂਸ ਦੇ ਬਿੱਲ ਹੋ ਗਏ ਤੁਹਾਡੇ, ਨਵੇਂ ਕੱਪੜੇ, ਫਿਰ ਇਹਦੇ ਚ ਫਿਰ ਮੈਡੀਕਲ ਬਿਲਸ, ਵੈਕੇਸ਼ਨ ਤੋਂ ਹੀ ਲਾ ਲਿਆ। ਸੋ ਜਿਹੜੇ ਖਰਚੇ ਆਪਾਂ ਲਿਟਰਲੀ ਕੰਟਰੋਲ ਕਰ ਸਕਦੇ ਹਾਂ ਉਹ ਇਹੀ ਨੇ ਕਿ ਆਪਾਂ ਡਾਈਨਿੰਗ ਆਊਟ ਕਰ ਲਏ, ਸਟ੍ਰੀਮਿੰਗ ਸਰਵਿਸਿਜ਼, ਹਾਊ ਮਚ ਵੀ ਸਪੈਂਡ ਔਨ ਐਵਰੀ ਮੰਥ, ਜੇ ਆਪਣੀ ਸ਼ਾਪਿੰਗ ਉੱਤੇ ਜਾਂ ਵੈਕੇਸ਼ਨ ਦੇ ਉੱਤੇ, ਇਹ ਚੀਜ਼ਾਂ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਔਰ ਜਦੋਂ ਆਪਾਂ ਸਮਝਾਂਗੇ ਬਜਟ ਨੂੰ, ਉਹਦੇ ਬਾਅਦ ਹੀ ਆਪਾਂ ਕਰ ਸਕਦੇ ਕਿ ਹਾਊ ਐਂਡ ਵੇਅਰ ਵੀ ਕੈਨ ਟ੍ਰਿਮ। ਸੋ ਇਹ ਚੀਜ਼ਾਂ ਜਿਹੜੀਆਂ ਨੇ ਲਿਖਣਾ, ਇਹਨਾਂ ਨੂੰ ਮੋਨੀਟਰ ਕਰਨਾ ਜ਼ਿਆਦਾ ਜ਼ਰੂਰੀ ਹੈ। ਔਰ ਟਰੈਕਿੰਗ ਬਿਲਕੁਲ ਵੀ, ਆਈ ਥਿੰਕ ਸਿੰਪਲ ਟਰੈਕਿੰਗ, ਕਿ ਜੇ ਅੱਜ ਕੱਲ ਦੇ ਟਰੈਕਿੰਗ ਕੋਈ ਐਪ ਯੂਜ਼ ਕਰਨੀ ਚਾਹੀਦੀ ਜਾਂ ਐਕਸਲ ਸ਼ੀਟ ਕਰ ਲਈਏ? ਐਕਸਲ ਸ਼ੀਟ ਵੀ ਕਰ ਲੈਣੀ। ਮੈਂ ਇਦਾਂ ਕਰ ਦੇਂਗੇ ਵਿਦ ਇਨ ਕਮਿੰਗ ਵੀਕਸ ਆਈ ਵਿਲ ਪ੍ਰੋਵਾਈਡ ਕਿ ਆਪਾਂ ਨਾ ਆਪਣੀ ਵੈਬਸਾਈਟ ਦੇ ਉੱਤੇ ਪੰਜਾਬੀ ਰੇਡੀਓ ਐਸਏ ਤੇ ਵੀ ਸ਼ੇਅਰ ਕਰ ਦਾਂਗੇ, ਤੇ ਇੱਕ ਐਕਸਲ ਸ਼ੀਟ ਸ਼ੇਅਰ ਕਰ ਦਾਂਗੇ ਜਿੱਥੇ ਯੂ ਕੈਨ ਪਲਾਨ ਦੈਟ ਕਿ ਆਪਣਾ ਬਜਟਿੰਗ ਕਿੱਦਾਂ ਕਰਨੀ ਹੈ, ਔਰ ਤੁਸੀਂ ਹਰ ਮਹੀਨੇ ਜਾਂ ਹਰ ਹਫਤੇ ਤੁਹਾਡੇ ਕਿਹੜੇ ਖਰਚੇ ਨੇ ਟੂਵਰਡਸ ਕਾਫੀਜ਼ ਐਂਡ ਲੰਚਸ ਐਂਡ ਐਪ ਸਬਸਕ੍ਰਿਪਸ਼ਨਸ, ਇਸ ਚੀਜ਼ਾਂ ਨੂੰ ਤੁਸੀਂ ਐਡ ਅਪ ਕਰਕੇ ਦੇਖੋ ਕਿ ਤੁਸੀਂ ਉਹ ਓਵਰਆਲ ਤੁਹਾਡੀ ਕੀ ਸਪੈਂਡਿੰਗ ਆ, ਹਾਊ ਕੈਨ ਯੂ ਰੀਅਲੀ ਟ੍ਰਿਮ ਦੈਟ। ਕਿ ਤੁਹਾਨੂੰ ਲੱਗਦਾ ਕਿ ਜੇ ਮੰਨ ਲਓ ਕਿ ਤੁਹਾਡਾ $1000 ਐਕਸੈਸਿਵ ਹਰ ਮਹੀਨੇ ਖਰਚ ਹੋ ਰਿਹਾ, ਉਹ 'ਚ ਤੁਸੀਂ 10% ਵੀ ਕੱਟ ਕਰ ਦਿਓ ਔਰ ਅਗਲੇ ਮਹੀਨੇ ਤੁਸੀਂ 11 ਕਰ ਦਿਓ, ਯੂ ਕੈਨ ਸਲੋਲੀ ਇੰਕਰੀਜ਼ ਹਰ ਮਹੀਨੇ 1% ਉਧਰੋਂ ਆਪਣੀ ਜਿਹੜੀ ਬਜਟਿੰਗ ਜਿਹੜੀ ਘਟਾ ਸਕਦੇ ਜਾਂ ਵਧਾ ਸਕਦੇ। 4000 ਦੇ ਵਿੱਚੋਂ ਸੇਵਿੰਗ ਦੇ ਲਈ ਜਿਹੜਾ ਮੈਥਡ ਅਕਸਰ ਮੈਨੂੰ ਲੱਗਦਾ ਸਾਰੇ ਜਾਣੇ ਜਿਹੜਾ ਸੁਣਿਆ 50 30 20 ਜਿਹੜਾ ਮੈਥਡ ਹੁੰਦਾ ਆ ਵੀ 50% ਤੁਹਾਡੀਆਂ ਨੀਡਸ ਆ, ਜਿਹੜੀਆਂ ਜ਼ਰੂਰਤਾਂ ਵੀ ਉਹ ਤੋਂ ਬਗੈਰ ਤਾਂ ਸਰਨਾ ਹੀ ਨਹੀਂ ਆ, ਵੀ 30% ਹੋ ਗਈਆਂ ਵਾਂਟਸ, ਵੀ ਚੱਲ ਡਾਈਨ ਆਊਟ ਕਰ ਲਿਆ, ਸਬਸਕ੍ਰਿਪਸ਼ਨਸ ਆ ਗਈਆਂ, ਉਹ ਸਾਰੀਆਂ ਚੀਜ਼ਾਂ ਹੋ ਗਈਆਂ ਕਿਉਂਕਿ ਉਹ ਵਾਂਟਸ ਆ, ਕਿਉਂਕਿ ਸਬਸਕ੍ਰਿਪਸ਼ਨ ਤੋਂ ਬਗੈਰ ਬੰਦਾ ਜੀ ਸਕਦਾ ਆ, ਐਸੀ ਕੋਈ ਗੱਲ ਨਹੀਂ ਆ, ਬਟ ਉਹ ਵਾਂਟ ਆ। ਤੇ 20% ਜਿਹੜੀ ਅਕਸਰ ਸੇਵਿੰਗ ਦੇ ਬਾਰੇ ਆਖਿਆ ਜਾਂਦਾ ਹੈਗਾ ਆ। ਸੋ ਇਹ ਮੈਥਡ ਓਬਵੀਅਸਲੀ ਸਾਰਿਆਂ ਦੇ ਲਈ ਤਾਂ ਨਹੀਂ ਇਹ ਚੱਲੂਗਾ, ਬਟ ਮੈਜੋਰਟੀ ਦੇ ਲਈ ਕੀ ਇਹ ਇੱਕ ਅੱਜ ਦੇ ਜ਼ਮਾਨੇ 'ਚ ਜਿੱਥੇ ਯੂਟਿਲਿਟੀਜ਼, ਰੈਂਟ, ਇਹ ਸਾਰਾ ਕੁਝ ਹੋਇਆ, ਕਾਫੀ ਹਿੱਲ ਗਿਆ। ਮੈਨੂੰ ਲੱਗਦਾ ਹੁਣ ਤਾਂ ਇਹ 60 20 20 ਮਸਾ ਰਹਿ ਗਿਆ ਹੁਣ, ਵੀ ਬੰਦੇ ਕਰਦੇ ਹੋਣੇ 60 30 10 ਤੇ ਆ ਜਾਈਏ, ਵੀ ਮਸਾਂ ਹੀ 10% ਸੇਵਿੰਗ ਹੋਣੀ ਹੈ, ਬਾਕੀ ਤਾਂ ਇੱਧਰ ਉੱਧਰ ਹੀ ਲੱਗ ਜਾਣਾ। ਐਗਜ਼ੈਕਟਲੀ, ਆਈ ਥਿੰਕ ਜੇ ਤੁਸੀਂ 10% ਵੀ ਕਰ ਸਕਦੇ ਹੋ, 4000 ਤੋਂ ਤੁਸੀਂ 400 ਵੀ ਕਰ ਸਕਦੇ ਹੋ, 10 ਨਹੀਂ ਕਰ ਸਕਦੇ, $300 ਵੀ ਪਰ ਮੰਥਲੀ ਕਰ ਸਕਦੇ ਹੋ। ਐਟਲੀਸਟ ਗੈਟ ਸਟਾਰਟਡ ਵਿਦ ਦੈਟ, ਰਾਦਰ ਦੈਨ ਕਿ ਆਪਣੇ ਕੋਲ ਹੋਣੀ ਨਹੀਂ, ਆਪਾਂ ਕਰ ਨਹੀਂ ਸਕਦੇ। ਜਿੰਨਾ ਚਿਰ ਆਪਾਂ ਅਨਲੈਸ ਅੰਟਿਲ ਵੀ ਰੀਅਲੀ ਲੁਕਿੰਗ ਡਾਊਨ ਕਿ ਆਪਾਂ ਜਿੱਦਾਂ ਹੁਣ ਤੁਸੀਂ ਕਿਹਾ ਰਾਜਕਰਨ ਕਿ 30 60 ਯੂ ਰਾਈਟ, ਚੀਜ਼ਾਂ ਜਿਹੜੀਆਂ ਨੇ ਦੇ ਆਰ ਨਾਟ ਐਜ਼ ਚੀਪ ਔਰ ਐਜ਼ ਅਫੋਰਡੇਬਲ ਐਜ਼ ਦੇ ਯੂਜ਼ਡ ਟੂ ਬੀ ਅ ਈਅਰ ਔਰ 5 years ago। ਸੋ ਜਿੰਨਾ ਵੀ ਆਪਾਂ ਕਰ ਸਕਦੇ ਹਾਂ ਉਹ ਤੋਂ ਸ਼ੁਰੂ ਕਰੀਏ, 10% ਜਾਂ 20% ਜਿਹੜਾ ਮੈਕਸਿਮਮ ਕਰ ਸਕਦੇ ਹਾਂ। ਇੱਕ ਵਾਰੀ ਸਾਡੇ ਕੋਲ ਐਟਲੀਸਟ 6 ਮਹੀਨੇ ਦਾ 9 ਮਹੀਨੇ ਦਾ
ਜਾਂ ਸਾਲ ਦਾ, ਜੋ ਵੀ ਤੁਸੀਂ ਆਪਣਾ ਸਿਸਟਮ ਬਣਾ ਕੇ ਚੱਲਦੇ ਹੋ, ਉਹਦੇ ਐਮਰਜੈਂਸੀ ਫੰਡਸ ਹੋਣੇ, ਆਪਣੇ ਜਿਹੜੇ ਮਿਨੀਮਮ ਨੀਡਸ ਨੇ ਉਹਨੂੰ ਕਵਰ ਕਰਨ ਵਾਸਤੇ 6 ਮਹੀਨੇ ਜਾਂ ਸਾਲ ਦੇ ਆਪਣੇ ਫੰਡਸ ਹੈਗੇ ਨੇ, ਦੈਨ ਵੀ ਕੈਨ ਅਗੇਨ ਟੇਕ ਅ ਲੈਵਰੇਜ, ਆਪਾਂ ਵੀ ਕੈਨ ਸਪੈਂਡ ਲਿਟਲ ਮੋਰ। ਬਟ ਉਹ ਜਿਹੜਾ ਬਫਰ ਆ, ਜਿਹੜਾ ਉਹ ਆਪਣਾ ਜਿਹੜਾ ਇੱਕ ਸੇਫਟੀ ਨੈਟ ਹੈ, ਉਹ ਬਹੁਤ ਇੰਪੋਰਟੈਂਟ ਹੈਗਾ। ਸੋ ਜਿਹੜੀ ਆਪਣੀ ਇੱਕ ਨਵੀਂ ਪ੍ਰੋਬਲਮ ਹੈਗੀ, ਨਵੀਂ ਨਹੀਂ ਵੱਡੀ ਪ੍ਰੋਬਲਮ, ਔਰ ਬਾਈ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ, ਕਿ ਆਪਣੀ ਨਾ ਸੇਵਿੰਗ ਹੈਬਿਟਸ ਹੈ ਨਹੀਂ, ਬਿਕੋਜ਼ ਜਿਹੜਾ ਵੀ ਆ ਵੈਸਟਰਨ ਵਰਲਡ ਹੀ, ਇਟਸ ਆਲ ਸਪੈਂਡ ਥ੍ਰਿਫਟ, ਕਿ ਜੇ ਪੈਸੇ ਜਿੱਥੋਂ ਵੀ ਮਿਲੇ, ਚਾਹੇ ਉਦੋਂ ਪੈਂਡੈਮਿਕ ਦੇ ਵਿੱਚ, ਪੈਂਡੈਮਿਕ ਦੇ ਵਿੱਚ ਜੇ ਪ੍ਰੈਜ਼ੀਡੈਂਟ ਟਰੰਪ ਨੇ ਸਾਰਿਆਂ ਨੂੰ ਦਿੱਤੇ ਪੈਸੇ, ਕਿ ਹਾਂ ਵੀ ਰਿਬੇਟ ਦੇ ਲੋਕਾਂ ਨੂੰ ਪੈਸੇ ਦਿੰਦੇ ਪਏ ਆ, $2,000 ਜਾਂ $1,200 ਜੋ ਵੀ ਦਿੱਤੇ ਉਹਨਾਂ ਨੇ, ਉਹ ਸਾਰਿਆਂ ਨੇ ਜਾ ਕੇ ਕਿਸੇ ਨੇ ਪਰਸ ਖਰੀਦ ਲਿਆ, ਕਿਸੇ ਨੇ ਵੇਕੇਸ਼ਨ ਲੈ ਲਈ, ਔਰ ਉਹਦਾ ਜਿਹੜਾ ਇੰਪੈਕਟ ਹੈ ਉਹ ਆ ਕੇ ਹੁਣ ਪੈਂਦਾ ਪਿਆ। ਔਰ ਅਜੇ ਵੀ ਆਉਣ ਦੇ ਟਾਈਮ ਤੇ ਹੁਣ ਇੱਕ ਵੱਡੀ ਗੱਲ ਚੱਲਦੀ ਪਈ ਹੈ ਬੜਾ, ਕਿ ਕਿਸੇ ਤਰ੍ਹਾਂ ਇੰਟਰਸਟ ਰੇਟ ਆਪਾਂ ਘਟ ਜਾਣ ਵਿੱਚ, ਚਲੋ ਸ਼ਾਰਟ ਟਰਮ ਬੈਨੀਫਿਟ ਤਾਂ ਸਾਰਿਆਂ ਨੂੰ ਹੋਣੇ ਨੇ, ਔਰ ਉਦੋਂ ਫਿਰ ਜੇ ਸਾਰੇ ਪਾਸੇ ਮੰਨ ਲਓ, ਅੱਛਾ ਬੈਨੀਫਿਟ ਕਿਹਨੂੰ ਹੋਣਾ, ਜਿਹਨੇ ਘਰ ਬਾਏ ਕਰਨਾ ਉਹਨੂੰ, ਜਾਂ ਆਮ ਲੋਕਾਂ ਨੂੰ ਕਿੱਦਾਂ ਬੈਨੀਫਿਟ ਹੋਣਾ ਇੰਟਰਸਟ ਰੇਟ ਘਟਣ ਦੇ ਨਾਲ? ਦੇਖੋ ਆਮ ਇੰਟਰਸਟ, ਦੇਖੋ ਹਾਂ ਬਿਲਕੁਲ, ਜਿਹਨੇ ਘਰ ਬਾਈ ਕਰਨਾ, ਜਿਹਨੇ ਘਰ ਸੈਲ ਕਰਨੇ ਨੇ, ਬਿਕੋਜ਼ ਜੇ ਇੰਟਰਸਟ ਰੇਟ ਘਟ ਗਏ ਤੇ ਲੋਕੀ ਕੁਆਲੀਫਾਈ ਜ਼ਿਆਦਾ ਕਰਨਗੇ। ਹੁਣ ਜੇ ਮੇਰੇ ਮਾਰਕੀਟ ਦੇ ਵਿੱਚ ਘਰ ਮੈਂ ਸੈਲ ਕਰਨੇ ਨੇ, ਤੇ ਮੇਰੇ ਘਰਾਂ ਦੀ ਮਾਰਕੀਟ 'ਚ ਹੁਣ ਅਫੋਰਡੇਬਿਲਿਟੀ ਵੱਧ ਗਈ, ਲੋਕੀ ਘਰ ਬਾਇਰ ਜ਼ਿਆਦਾ ਵੱਧ ਗਏ, ਤੇ ਘਰਾਂ ਦੀ ਪ੍ਰਾਈਸ ਉੱਤੇ ਮੂਵ ਕਰਨੀ ਸ਼ੁਰੂ ਹੋ ਜਾਏਗੀ। ਜਿਹੜੀਆਂ ਕੰਪਨੀਆਂ ਨੇ, ਦੇ ਕੈਨ ਬੋਰੋ ਮੋਰ ਮਨੀ, ਸੋ ਉਹ ਇਨਵੈਸਟ ਕਰ ਸਕਦੀਆਂ ਨੇ ਹੋਰ, ਚਾਹੇ ਉਹਨਾਂ ਨੇ ਰॉ ਮਟੀਰੀਅਲ 'ਚ ਕਰਨਾ, ਚਾਹੇ ਆਪਣੀ ਪ੍ਰੋਡਕਸ਼ਨ ਵਧਾਉਣ 'ਚ ਕਰਨਾ, ਚਾਹੇ ਆਪਣੀ ਸਰਵਿਸ ਵਧਾਉਣ 'ਚ ਕਰਨਾ, ਪਰ ਉਹਦੇ ਇਸ ਕੇਸ ਦੇ ਵਿੱਚ ਉਹਨਾਂ ਨੂੰ ਬੰਦੇ ਵੀ ਹੋਰ ਹਾਇਰ ਕਰਨੇ ਪੈਣੇ ਨੇ। ਸੋ ਓਵਰਆਲ ਇਹਦਾ ਜਿਹੜਾ ਪੋਜ਼ਿਟਿਵ ਇੰਪੈਕਟ ਹੈ ਉਹ ਡੈਫੀਨਿਟਲੀ ਪਏਗਾ ਸ਼ਾਰਟ ਟਰਮ ਦੇ ਵਿੱਚ। ਪਰ ਇੱਕ ਚੀਜ਼ ਆਪਾਂ ਨੂੰ ਖਿਆਲ ਕਰਨੀ ਪੈਣੀ, ਜੇ ਆਪਾਂ ਹਿਸਟੋਰੀਕਲੀ ਦੇਖੀਏ, ਪੈਂਡੈਮਿਕ ਦੇ ਵਿੱਚ ਬਹੁਤ ਪੈਸੇ ਹਨ ਸਾਰੇ ਪਾਸੇ, ਚਾਹੇ ਉਹ ਬਿਜ਼ਨੈਸਿਸ ਹਨ, ਚਾਹੇ ਨੌਕਰੀਆਂ ਹਨ, ਚਾਹੇ ਆਈਟੀ ਵਾਲੇ ਹਨ, everyone made lot of money। ਕਿਸੇ ਵੀ ਕੋਈ ਵੀ ਐਸਾ ਬੰਦਾ ਜਿਹੜਾ ਘਰ ਬੈਠਾ ਸੀ ਉਹਨੂੰ ਵੀ ਪੈਸੇ ਮਿਲਦੇ ਪਏ ਹਨ। ਪਰ ਆਪਾਂ ਇਹ ਗੱਲ ਨੂੰ ਜੇ ਆਪਾਂ ਦੇਖੀਏ ਕਿ ਉਦੋਂ ਇੰਜੋਏ ਕੀਤਾ, ਜਦੋਂ ਕਿ ਮੈਂ ਐਨਾਲੋਜੀ ਕਰਨਾ ਹੁੰਦਾ ਯੂਜ਼, ਇਟਸ ਨਾਟ ਅ ਵੈਰੀ ਗੁੱਡ ਐਨਾਲੋਜੀ, ਬਟ ਜੇ ਆਪਾਂ ਸਹੀ ਤਰੀਕੇ ਨਾਲ ਦੇਖੀਏ, ਸ਼ਰਾਬੀ ਬੰਦਾ ਜਦੋਂ ਸ਼ਰਾਬ ਪੀਂਦਾ ਉਦੋਂ ਤੇ ਬੜਾ ਇੰਜੋਏ ਕਰਦਾ, ਐਗਜ਼ੈਕਟਲੀ ਹਰ ਬੰਦੇ ਨੇ ਤਾਂ ਬੜਾ ਇੰਜੋਏ ਕੀਤਾ। ਪਰ ਜਦੋਂ ਹੁਣ ਹੈਂਗਓਵਰ ਦਾ ਟਾਈਮ ਆਇਆ, ਹੁਣ ਹੈਂਗਓਵਰ ਜਿਹੜਾ ਉਹ ਜਿਹੜੀ ਇੰਟਰਟੇਨਮੈਂਟ ਜਿਹੜੀ ਹੋਈ ਹੈ 5-6 ਮਹੀਨੇ, ਸਾਲ, ਜੋ ਵੀ 1.5 ਸਾਲ ਲਾ ਲਓ, ਉਹ ਤੋਂ ਜ਼ਿਆਦਾ ਲੰਬੀ ਚੱਲਦੀ ਪਈ ਹੈ। ਇਸ ਟਾਈਮ ਉਹ ਹੈਂਗਓਵਰ ਚੱਲਦਾ, ਪਰ ਔਰ ਜੇ ਇਸ ਟਾਈਮ ਇੰਟਰਸਟ ਰੇਟ ਘਟਾਏ, ਇਹ ਇਸ਼ੂ ਦੁਬਾਰਾ ਫੇਰ ਆਉਣਾ। ਸੋ ਇਹੀ ਗੱਲ ਕਹਾਂਗਾ ਕਿ ਆਉਣ ਵਾਲੇ ਟਾਈਮ 'ਚ ਜੇ ਹਾਲਾਤ ਚੰਗੇ ਵੀ ਹੁੰਦੇ ਨੇ, ਔਰ ਵੀ ਹੋਪ ਕਿ ਸਾਰਿਆਂ ਦੇ ਹਾਲਾਤ ਚੰਗੇ ਹੋਣ, ਔਰ ਹੋ ਸਕਦਾ ਕਿਸੇ ਦੇ ਚੰਗੇ ਹੋਣ, ਕਿਸੇ ਦੇ ਨਾ ਚੰਗੇ ਹੋਣ, ਪਰ ਜਿਹਦੇ ਵੀ ਚੰਗੇ ਹੁੰਦੇ ਨੇ, ਬੀ ਵੈਰੀ ਕੇਅਰਫੁਲ, ਬਿਕੋਜ਼ ਜੋ ਵੀ ਆ ਰਿਹਾ, ਜੇ ਐਵਰੀਥਿੰਗ ਇਜ਼ ਟੈਂਪਰਰੀ, ਤੇ ਹੋ ਸਕਦਾ ਕਿ ਉਹਦੇ 6 ਮਹੀਨੇ ਬਾਅਦ ਜਾਂ 6 ਸਾਲ ਬਾਅਦ ਚੀਜ਼ਾਂ ਖਰਾਬ ਹੋਣ। ਪਰ ਜੇ ਆਪਾਂ ਅੱਜ ਜਦੋਂ ਚੀਜ਼ਾਂ ਚੰਗੀਆਂ ਨੇ, ਜੋ ਉਦੋਂ ਆਪਾਂ ਪਲਾਨ ਨਹੀਂ ਕਰਦੇ, ਉਦੋਂ ਆਪਾਂ ਸਹੂਲਤ ਨਹੀਂ ਹੁੰਦੇ, ਲੌਂਗ ਟਰਮ ਦੇ ਵਿੱਚ ਉਹਦਾ ਫਿਰ ਜ਼ਿਆਦਾ ਨੁਕਸਾਨ ਹੁੰਦਾ। ਅੱਛਾ, ਜਿਹੜੇ ਆਪਾਂ ਮੈਥਡਸ ਦੀ ਗੱਲ ਕਰ ਰਹੇ, ਬਜਟਿੰਗ ਮੈਥਡ ਹੋਰ ਕਿਹੜੇ-ਕਿਹੜੇ ਹੁੰਦੇ ਆ? ਜਿੱਦਾਂ ਆਪਾਂ 50-30-20 ਰੂਲ ਦੱਸਿਆ ਤੁਸੀਂ, ਇਸ ਤੋਂ ਇਲਾਵਾ ਹੋਰ ਕਿਹੜੇ ਮੈਥਡ ਹੁੰਦੇ ਜਿਨ੍ਹਾਂ ਨੂੰ ਜਿਹੜੇ ਫੈਮਲੀਜ਼ ਆ ਉਹ ਯੂਜ਼ ਕਰ ਸਕਦੀਆਂ? ਆਈ ਥਿੰਕ ਆਪਣੇ ਨਾ ਬੇਸਿਕ, ਜੇ ਆਪਣੀ ਬਿਲਕੁਲ ਭਾਈਚਾਰੇ ਨੂੰ ਇੱਕ ਸਿੰਪਲ ਮੈਥਡ ਹੁੰਦਾ, ਇਹਨੂੰ ਆਪਾਂ ਕਹਿੰਦੇ ਦਾ ਐਨਵੈਲਪ ਮੈਥਡ। ਤੁਸੀਂ ਬਿਲਕੁਲ ਆਪਣਾ ਸਾਈਡ ਤੇ ਆਪਣਾ ਲਿਫਾਫਾ ਲੈ ਲਓ, ਤੇ ਜਿੰਨੇ ਵੀ ਤੁਹਾਡੇ ਐਕਸਟਰਾ ਪੈਸੇ ਨੇ, ਤੁਸੀਂ ਉਹਦੇ 'ਚ ਯੂ ਕ੍ਰੀਏਟ ਪੈਸੇ ਉਹ 'ਚ ਪਾਈ ਜਾਓ। ਵੀ ਰੈਂਟ ਦਾ ਲਿਫਾਫਾ ਵੱਖਰਾ ਬਣਾ ਲਈਏ, ਬਿੱਲ ਦਾ ਲਿਫਾਫਾ ਵੱਖਰਾ ਬਣਾ ਲਈਏ, ਵੀ ਇਹਦੇ ਵਿੱਚੋਂ ਇੱਧਰ ਨੂੰ ਚੱਲ ਜਾਣੇ ਆ। ਐਗਜ਼ੈਕਟਲੀ, ਤੁਸੀਂ ਲਿਫਾਫਾ ਨਹੀਂ ਬਣਾ ਸਕਦੇ, ਤੁਸੀਂ ਇੱਕ ਹੁਣ ਲਿਫਾਫਾ ਤੇ, ਕਿਉਂਕਿ ਜਨਰਲੀ ਵੀ ਡੋਨਟ ਨਾਟ ਡੀਲ ਇਨ ਕੈਸ਼, ਤਾਂ ਲਿਫਾਫੇ ਬਣਾਉਣੇ ਔਖੇ ਹੁੰਦੇ ਨੇ। ਸੋ ਇੱਕ ਵਰਚੁਅਲੀ ਤੁਸੀਂ ਭਾਵੇਂ ਇੱਕ ਪ੍ਰੋਪਰਲੀ ਲਿਫਾਫਾ ਲੈ ਕੇ ਉਹ 'ਚ ਲਿਖ ਕੇ ਪਾ ਦਿਓ ਕਿ ਹਾਂਜੀ ਗਰੋਸਰੀ ਦੇ ਇੰਨੇ ਪੈਸੇ ਪਾਤੇ, ਇੰਟਰਟੇਨਮੈਂਟ ਦੇ ਇੰਨੇ ਪਾਤੇ, ਉਹਨੂੰ ਹਰ ਮਹੀਨੇ ਜਿੰਨੇ ਵੀ ਖਰਚ ਹੁੰਦੇ ਨੇ, ਜਾਂ ਉਹਨੂੰ ਰਸੀਦਾਂ ਉੱਥੇ ਜਾ ਕੇ ਪਾ ਦਿਓ, ਔਰ ਹਰ ਮਹੀਨੇ ਉਹਨਾਂ ਨੂੰ ਪੂਰਾ ਟੋਟਲ ਟੈਲੀ ਕਰ ਲਓ। ਔਰ ਜਿਹੜੇ ਤੁਹਾਡੇ ਐਕਸਟਰਾ ਪੈਸੇ ਨੇ, ਉਹ ਜਿਹੜੇ ਨੇ ਤੁਸੀਂ ਜਿੰਨੇ ਬਚਣੇ ਨੇ, ਉਹ ਤੁਸੀਂ ਸੇਵਿੰਗ 'ਚ ਪਾ ਦਿਓ। ਸੇਵਿੰਗ ਅਕਾਊਂਟ ਤੁਸੀਂ ਜਿਹੜੇ ਨੇ ਆਪਣੇ ਲਿਕੁਇਡ ਸੇਵਿੰਗ ਅਕਾਊਂਟ ਖੁਲਵਾ ਸਕਦੇ ਨੇ, ਕਿ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਮਨੀ ਮਾਰਕੀਟ ਅਕਾਊਂਟ ਨੇ ਜਿਹੜੇ ਤੁਹਾਨੂੰ 5% ਤੱਕ ਇੰਟਰਸਟ ਰੇਟ ਦੇ ਰਹੇ ਨੇ। ਬਾਕੀ ਆਨਲਾਈਨ ਸੇਵਿੰਗ, ਬਾਕੀ ਜਿੱਦਾਂ ਟੀ ਬਿਲ, ਬਹੁਤ ਸਾਰੇ ਜਿਹੜੇ ਬੈਂਕ ਆ, ਕੋਈ ਐਲੀ ਬੈਂਕ ਆ, ਕੋਈ ਕੁਛ ਆ, ਉਹ ਤੁਹਾਨੂੰ 3-4% ਤੱਕ ਜਿਹੜਾ ਸੇਵਿੰਗ ਦੇ ਉੱਤੇ ਇੰਟਰਸਟ ਦੇਈ ਜਾ ਰਿਹਾ ਹੈ। ਬਿਲਕੁਲ। ਸੋ ਇਹ ਮੈਥਡ ਜਿਹੜਾ ਇਹ ਸਭ ਤੋਂ ਸੌਖਾ ਤੇ ਸਭ ਤੋਂ ਬੇਸਿਕ ਜਿਹੜਾ ਆਪਣਾ ਨਾ ਇਹ ਆਪਣੇ ਕੋਲ ਇਹ ਮੈਥਡ ਹੈਗਾ। ਇਹਦੇ ਵਾਸਤੇ ਬੜੀਆਂ ਐਪਸ ਵਗੈਰਾ ਵੀ ਹੈਗੀਆਂ ਨੇ, ਤੁਸੀਂ ਜਾ ਕੇ ਚਲੇ ਜਾਓ ਆਪਣੇ ਫੋਨ ਦੇ ਉੱਤੇ, ਜਿਹਦੇ ਤੁਹਾਨੂੰ ਵਰਚੁਅਲ ਐਨਵੈਲਪ ਮਿਲ ਜਾਂਦੇ ਨੇ, ਐਪਸ ਹੈਗੀਆਂ ਨੇ, ਗੁੱਡ ਐਪ ਹੈ ਗੁੱਡ ਬਜਟ, ਜਾਂ YNAB, ਇੱਦਾਂ ਦੀ ਐਪਸ ਤੁਸੀਂ ਇੰਸਟਾਲ ਕਰ ਸਕਦੇ ਹੋ, ਜਿਹੜੀਆਂ ਤੁਹਾਨੂੰ ਵਿਚ ਕੈਨ ਹੈਲਪ ਯੂ। ਬਾਕੀ ਹੋਰ ਵੀ ਐਪਸ ਹੈਗੀਆਂ ਨੇ ਜਿਹੜੀ ਤੁਸੀਂ ਆਪਣੇ ਬੈਂਕਸ ਤੇ ਕ੍ਰੈਡਿਟ ਕਾਰਡ ਦੇ ਨਾਲ ਤੁਸੀਂ ਉਹਨਾਂ ਨੂੰ ਅਟੈਚ ਕਰ ਸਕਦੇ ਹੋ। ਉਹ ਤੁਹਾਡੀ ਹਰ ਮਹੀਨੇ ਦੀ ਟੋਟਲ ਸਪੈਂਡਿੰਗ ਉਹਨੂੰ ਕੈਟੇਗਰਾਈਜ਼ ਕਰਕੇ ਦੇ ਸਕਦੀ ਹੈ, ਔਰ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਤੁਹਾਡੀ ਓਵਰ ਸਪੈਂਡਿੰਗ ਕਿੱਥੇ ਹੋ ਰਹੀ ਹੈ।
ਹੂੰ, ਸੋ ਹੂੰ, 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 ਇਹ ਟੂਲਸ ਜਿਹੜੀਆਂ ਨੇ ਬੜੀਆਂ ਸੌਖੀਆਂ ਤੇ ਰੈਪਿਡਲੀ ਅਵੇਲੇਬਲ ਹੈਗੀਆਂ ਨੇ। ਜੇ ਕਿਸੇ ਨੂੰ ਚਾਹੀਦੀ ਹੈ ਇਨਫੋਰਮੇਸ਼ਨ ਤੇ ਆਪਾਂ ਉਹ ਵੀ ਪ੍ਰੋਵਾਈਡ ਕਰ ਸਕਦੇ ਹਾਂ। ਔਰ ਬਾਕੀ ਹੁੰਦਾ ਜ਼ੀਰੋ ਮੈਥਡ ਇਹ ਹੈ ਕਿ ਤੁਸੀਂ ਟੋਟਲ ਆਪਣਾ ਜਿੱਦਾਂ 4000 ਇਨਕਮ ਰੁਪਏ ਆ। ਦਾ ਤੁਸੀਂ ਹੂੰ, ਨੋਟ ਕਰ ਲਿਆ, ਉਹਦੇ ਬਾਅਦ ਤੁਸੀਂ ਜਿਹੜੀਆਂ ਚੀਜ਼ਾਂ ਨੇ ਨੈਗੇਟਿਵ ਮਾਈਨਸ ਕਰਨੀ ਸ਼ੁਰੂ ਕਰ ਦਿੱਤੀਆਂ ਕਿ ਹਾਂ ਜੇ ਚੋ 1000 ਰੈਂਟ ਦਾ ਚਲਾ ਗਿਆ, 500 ਗਰੋਸਰੀ ਚਲਾ ਗਿਆ, 300, ਔਰ ਟੋਟਲ ਜਿਹੜਾ ਬਾਕੀ ਜਿਹੜੀ ਤੁਹਾਡੀ ਪਰਸਨਲ ਸੇਵਿੰਗ ਕਰਕੇ ਬਾਕੀ ਤੁਹਾਡਾ ਨੈਟ ਜਿਹੜਾ ਬਚਦਾ ਉਹ ਜ਼ੀਰੋ ਬਚ ਜਾਏ। ਸੋ ਇੱਕ ਇਹ ਮੈਥਡ ਵੀ ਹੈਗਾ। ਵੀ ਉਹ ਜਿੰਨਾ ਮਤਲਬ ਓਵਰਆਲ ਉਦਾਂ ਬਚਾਉਣਾ ਸੀ ਉਹਨੂੰ ਐਮਰਜੈਂਸੀ ਫੰਡ 'ਚ ਜਾਂ ਸੇਵਿੰਗ ਵਾਲੇ ਪਾਸੇ ਰੱਖ ਲਿਆ। ਐਗਜ਼ੈਕਟਲੀ। ਸੋ ਉਹ ਜਿਹੜਾ ਤੁਹਾਡਾ ਸੇਵਿੰਗ ਹੈ ਉਹਨੂੰ ਵੀ ਆਪਣੇ ਆਪ ਨੂੰ ਤੁਸੀਂ ਇੱਕ ਤਰੀਕੇ ਦਾ ਆਪਣਾ ਖਰਚਾ ਉਹਦੇ ਚ ਪਾ ਕੇ ਤੇ ਇਹ ਦੇਖੋ ਕਿ ਇੰਨੀ ਸੇਵਿੰਗ ਜਿਹੜੀ ਹੈ ਮੈਂ ਮਸਟ ਕਰਨੀ ਹੈ, ਇਹ ਜ਼ਰੂਰੀ ਕਰਨੀ ਹੈ। ਅੱਛਾ, And ਚਾਹੇ ਐਮਰਜੈਂਸੀ ਫੰਡ ਜਿਹੜਾ ਅਕਸਰ ਲੋਕ ਕਹਿੰਦੇ ਆ ਉਹਨੂੰ ਬਿਲਕੁਲ ਹੱਥ ਨਹੀਂ ਲਾਉਣਾ ਹੁੰਦਾ। ਐਗਜ਼ੈਕਟਲੀ, ਜੇ ਐਮਰਜੈਂਸੀ ਨਹੀਂ ਹੈਗੀ ਤਾਂ ਮਤਲਬ ਆਪਾਂ ਹੀ ਇਹ ਨਹੀਂ, ਆ। ਹਾਂ ਐਮਰਜੈਂਸੀ ਨਹੀਂ ਹੈਗੀ ਤੇ ਹੂੰ, ਆਪਾਂ ਨੂੰ ਹੱਥ ਨਹੀਂ ਲਾਉਣਾ। ਔਰ ਕੋਸ਼ਿਸ਼ ਜਿੱਦਾਂ ਆਪਾਂ ਗੱਲ ਕੀਤੀ ਕਿ ਜਿਹੜੇ ਲੋ ਰਿਸਕ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜਿੱਦਾਂ ਮਨੀ ਮਾਰਕੀਟ ਅਕਾਊਂਟ ਹੋ ਗਏ ਜਾਂ ਤੁਹਾਡੇ ਟੀ ਬਿਲਸ ਹੋ ਗਏ, ਇਹੋ ਚੀਜ਼ 'ਚ ਇਨਵੈਸਟ ਕਰੋ ਕਿ ਜਿਹਦੇ ਤੁਹਾਡੇ ਬਿਲਕੁਲ ਉਹਦੀ ਲਿਕੁਇਡਿਟੀ ਵੀ ਪੂਰੀ ਰਹੇ ਐਂਡ ਯੂ ਗੈਟ ਅ ਰੀਅਲੀ ਗੁੱਡ ਇਨਵੈਸਟਮੈਂਟ ਐਜ਼ ਗੁੱਡ ਐਜ਼ ਇਟ ਗੈਟ ਵਿਦਆਊਟ ਪੁਟਿੰਗ ਐਟ ਰਿਸਕ। ਬਿਕੋਜ਼ ਜੀ ਵੇਖੋ ਹੁਣ ਜੇ ਮੰਨ ਲਓ ਤੁਸੀਂ ਸੇਵਿੰਗ ਕਰਕੇ ਤੇ ਉਹਨੂੰ ਜੇ ਸਟਾਕ 'ਚ ਹੀ ਲਾ ਦਿੱਤਾ, so then you are gambling with that money, you're taking that money and going to Vegas. That is not ਹੂੰ, 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 optimal way. So ਹੂੰ। ਸੋ ਬਾਕੀ ਆਈ ਥਿੰਕ ਮੇਨ ਓਵਰਆਲ ਗੱਲ ਇਹ ਆ ਵੀ ਜਿਹੜੀ ਬਜਟਿੰਗ ਦੇ ਵਿੱਚ ਟਰੈਕਿੰਗ ਬਹੁਤ ਜ਼ਿਆਦਾ ਜ਼ਰੂਰੀ ਆ। ਟਰੈਕਿੰਗ ਬਹੁਤ ਇਨਕਮ ਜ਼ਰੂਰੀ। ਕਿੰਨੀ ਆ ਰਹੀ ਆ, ਕਿੱਥੇ ਆਪਾਂ ਖਰਚ ਕਰ ਰਹੇ ਆ, ਉਹ ਜਿਹੜੀ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰੀ ਆ। ਹਵਾ ਦੇ ਵਿੱਚ ਜਿਹੜਾ ਉਹ ਕੰਮ ਨਹੀਂ ਚੱਲਣਾ ਹੈਗਾ। ਬਿਲਕੁਲ। ਔਰ ਬਾਕੀ ਆਪਣੇ ਆਪ ਨੂੰ ਸੇਵ ਕਰਨਾ, ਸੇਵਿੰਗ ਜ਼ਰੂਰ ਹੈ। ਜਿੱਦਾਂ ਹੁਣ 50-30-20 ਦੀ ਗੱਲ ਕੀਤੀ, ਜ਼ੀਰੋ ਬੇਸ ਆਪਾਂ ਟੋਟਲ ਜ਼ੀਰੋ ਕੀਤੀ, ਐਨੂਅਲ ਮੈਥਡ ਕੀਤੀ ਹੈ। ਇੱਕ ਨਵਾਂ ਮੈਥਡ ਆ ਗਿਆ, ਜੇ ਤੁਸੀਂ ਬਿਲਕੁਲ ਕੁਝ ਵੀ ਨਹੀਂ ਕਰਦੇ, ਤੁਸੀਂ ਸਿਸਟਮ ਕਰ ਲੈਂਦੇ ਹੋ ਕਿ ਮੈਂ ਅੱਜ 10% ਕੱਢਣੇ ਨੇ, ਸੋ ਆਪਣੇ ਪੈਸੇ ਜਿਹੜੇ ਸੇਵਿੰਗ ਵਾਲੇ ਕੱਢ ਕੇ ਤੁਸੀਂ ਇੱਕ ਪਾਸੇ ਮੂਵ ਕਰ ਦਿਓ ਆਟੋਮੈਟਿਕਲੀ, ਜਾਂ ਤੁਸੀਂ ਸਿਸਟਮ 'ਚ ਵੀ ਕਰ ਸਕਦੇ ਹੋ। ਤੁਸੀਂ ਆਪਣਾ ਇੱਕ ਆਨਲਾਈਨ ਅਕਾਊਂਟ ਸੈਟਅਪ ਕਰ ਲਓ, ਹੂੰ, ਜਿੱਦਾਂ ਹੂੰ, ਹੂੰ, ਬੜੇ ਜਿੱਦਾਂ ਤੁਸੀਂ ਕਿਹਾ ਐਲੀ ਬੈਂਕ ਹੋ ਗਿਆ, ਅਮਰੀਕਨ ਐਕਸਪ੍ਰੈਸ ਬੈਂਕ ਹੈ, ਐਕਸੋ, ਬੜੇ ਬੈਂਕ ਨੇ ਜਿਹੜੇ ਔਨ ਐਵਰੇਜ 4-5% ਤੁਹਾਨੂੰ ਦੇ ਰਹੇ ਨੇ। ਸੋ ਜਿੱਦਾਂ ਵੀ ਤੁਹਾਡੇ ਡਾਇਰੈਕਟ ਡਿਪੋਜ਼ਿਟ ਆਉਂਦੇ ਨੇ, ਯੂ ਕੈਨ ਡਾਇਰੈਕਟਲੀ ਮੂਵ ਦੈਟ ਮਨੀ ਟੂ ਯੂਰ ਸੇਵਿੰਗ। ਔਰ ਬਾਕੀ ਜਿਹੜੇ ਤੁਹਾਡੇ ਪੈਸੇ ਨੇ ਉਹਨੂੰ ਯੂਟਿਲਾਈਜ਼ ਕਰੋ। ਔਰ ਬਾਕੀ ਜਿੱਦਾਂ ਮੈਂ ਬਜਟਿੰਗ ਐਪ ਦੀ ਗੱਲ ਕੀਤੀ ਹੈ ਨਾ, ਵਾਈਨ ਐਪ ਹੋ ਗਿਆ, ਉਹਦਾ ਫੁੱਲ ਫਾਰਮ ਹੈਗਾ ਯੂ ਨੀਡ ਅ ਬਜਟ। ਸੋ ਮਿੰਟ, ਕ੍ਰੈਡਿਟ ਕਰਮਾ, ਇਹਨਾਂ ਦੀਆਂ ਐਪਸ ਹੈਗੀਆਂ ਨੇ, ਗੁੱਡ ਬਜਟ, ਰੌਕਟ ਮਨੀ, ਪਾਕਟ ਗਾਰਡ, ਇਹ ਬੜੀਆਂ ਇਦਾਂ ਦੀਆਂ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਐਪ ਨੂੰ ਤੁਸੀਂ ਯੂਜ਼ ਕਰਕੇ ਆਪਣੇ ਓਵਰਆਲ ਬਜਟਿੰਗ ਕਰੋ। ਐਗਜ਼ੈਕਟਲੀ ਕਰ ਜਿਹੜੀ ਸਕਦੇ। ਕੈਟਾਗਰਾਈਜ਼ ਤੁਸੀਂ ਕੀਤੀ ਹੈ, ਮੈਨੂੰ ਲੱਗਦਾ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਨੀਡਸ, ਵਾਂਟਸ ਤੇ ਸੇਵਿੰਗਸ। ਇਹ ਇਹ ਤੁਹਾਨੂੰ ਆਪ ਦੇਖਣਾ ਪੈਣਾ ਵੀ ਕਿਹੜੀਆਂ ਤੁਹਾਡੀਆਂ ਨੀਡਸ ਆ, ਕਿਹੜੀਆਂ ਤੁਹਾਡੀਆਂ ਵਾਂਟਸ ਆ ਤੇ ਕਿਹੜੀਆਂ ਚੀਜ਼ ਜਿਹੜੀ ਉਹ ਸੇਵਿੰਗ ਕਰਨੀ ਆ। ਫਿਰ ਉਹ ਇੱਕ ਵਾਰੀ ਪੇਜ ਦੇ ਉੱਤੇ ਲਿਖੋ ਵੀ ਆਹ ਤਾਂ ਸਾਡੀਆਂ ਨੀਡਸ ਆ, ਤਾਂ ਚਾਹੀਦੀਆਂ, ਆਹ ਮੇ ਬੀ ਆ, ਆਹ ਵਾਲੀ ਚੀਜ਼ ਨੂੰ ਸਿਰਫ ਉਧਰਲੇ ਪਾਸੇ ਨੂੰ ਮਨੀ ਘੱਲਣੀ ਹੋਈ ਹੈ, ਇਹਨੂੰ ਹੱਥ ਨਹੀਂ ਆਪਾਂ ਲਾਉਣਾ। ਬਿਲਕੁਲ ਬਿਲਕੁਲ, ਐਗਜ਼ੈਕਟਲੀ। ਸੋ ਇਹ ਮੈਥਡਸ ਜਿਹੜੇ ਉਹ ਦੇਖੋ। ਬਾਕੀ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ। ਬੜੀ ਇੰਟਰਸਟਿੰਗ ਗੱਲ ਆ ਵੀ ਮੈਜੋਰਿਟੀ ਅਮਰੀਕਨਸ ਦੇ ਕੋਲ $1000 ਵੀ ਸੇਵ ਨਹੀਂ ਪਿਆ ਹੋਇਆ। ਅਨਫੋਰਚੂਨੇਟਲੀ, ਐਗਜ਼ੈਕਟਲੀ। ਅਨਫੋਰਚੂਨੇਟਲੀ ਇਹ ਜਿਹੜੀ ਸਿਚੁਏਸ਼ਨ ਆ। ਬਟ ਆਪਾਂ ਨੂੰ ਪਤਾ ਵੀ ਚਲੋ ਆਪਣੇ ਪੰਜਾਬੀ ਜਿਹੜੇ ਆ ਉਹ, ਜਿੱਦਾਂ ਮੈਂ ਸ਼ੁਰੂਆਤ 'ਚ ਕਿਹਾ ਸੀ ਵੀ ਆਪਾਂ ਉਸ ਥਾਂ ਤੋਂ ਆਉਂਦੇ ਹਾਂ ਵੀ ਜਿੱਥੇ ਆਪਾਂ ਨੂੰ ਸੇਵਿੰਗਸ ਦੀ ਮਹੱਤਤਾ ਦੱਸੀ ਆ, ਆਪਾਂ ਕਰ ਲੈਂਦੇ ਹਾਂ। ਪਰ ਮੈਂ ਦੇਖ ਰਿਹਾ ਵੀ ਜਿਹੜੇ ਇੱਥੇ ਦੇ ਪੜ੍ਹੇ ਆ ਨਾ, ਜਾਂ ਇੱਥੇ ਜਿਹੜੇ ਰਹੇ ਆ ਨਿਆਣੇ ਆ, ਖਾਸ ਕਰਕੇ ਨੌਜਵਾਨ ਆ, ਦੇ ਡੋਂਟ ਕੇਅਰ। ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਨਹੀਂ। ਮੇਰੀ ਇੱਕ ਵਾਰੀ ਮੇਰੇ ਜਾਣਕਾਰ ਨਾਲ ਗੱਲ ਹੋ ਰਹੀ ਸੀ। ਮੈਂ ਕਿਹਾ ਵੀ ਯਾਰ ਵੀ ਤੂੰ ਹਰ ਵੇਲੇ ਕੋਈ ਨਾ ਕੋਈ ਆਹ ਚੀਜ਼ ਚੱਕੀ ਜਾਂਦਾ, ਕਦੀ ਉਹ ਚੱਕੀ ਜਾਂਦਾ, ਵੀ ਚੱਕਰ ਕੀ ਆ? ਕਹਿੰਦਾ ਹੈਗਾ ਨਾ ਕ੍ਰੈਡਿਟ ਕਾਰਡ, ਕਹਿੰਦਾ ਤੂੰ ਵੀ ਵਰਤਿਆ ਕਰ। ਮੈਂ ਕਿਹਾ ਮੈਂ ਕ੍ਰੈਡਿਟ ਕਾਰਡ ਵਰਤਦਾ ਤਾਂ ਹੈਗਾ, ਪਰ ਇੱਦਾਂ ਨਹੀਂ ਜਿੱਦਾਂ ਤੂੰ ਜਿਹੜਾ ਉਹ ਕਰਦਾ, ਵੀ ਬਾਅਦ ਦੇ ਵਿੱਚ ਜਾਣ ਦੇ ਲਾਲੇ ਪਏ ਹੋਣ ਵੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਮੈਂ ਹੁਣ ਕਰਾਂ ਕੀ। ਵੀ ਉਹ ਸੋ ਇਸੇ ਲਈ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਜ਼ਰੂਰੀ ਆ, ਵੀ ਕਿੰਨੇ ਹੈਗੇ ਆ, ਕਿੰਨੇ ਆ ਰਹੇ ਆ ਤੇ ਕਿੰਨੇ ਜਾ ਰਹੇ ਆ। ਇਹ ਮੈਥ ਆ, ਇਹ ਨੰਬਰਸ ਆ, ਇਹਦੇ ਵਿੱਚ ਕੋਈ ਝੋਲ ਨਹੀਂ ਹੋਣਾ। ਬਿਲਕੁਲ। ਆਈ ਥਿੰਕ ਦੇਖੋ ਟਾਈਮ ਕਿੰਨਾ ਲੱਗਦਾ ਕੈਲਕੂਲੇਟ, ਤੁਹਾਨੂੰ 10 ਮਿੰਟ ਲੱਗਣੇ ਆ ਕਿ ਤੁਹਾਡੀ ਕਿੰਨੀ ਇਨਕਮ ਹੈ, ਤੁਹਾਡੀ ਹਰ ਔਰ ਐਵਰੀ ਡੇ ਤੁਸੀਂ ਆਪਣੀ ਇੱਕ ਮਹੀਨੇ ਵਾਸਤੇ ਕੋਈ ਵੀ ਐਪ ਯੂਜ਼ ਕਰਕੇ ਆਪਣੀ ਸਪੈਂਡਿੰਗ ਟਰੈਕ ਕਰਦੇ ਹੋ। ਉਹ ਦਿਹਾੜੀ ਦੇ ਮੈਨੂੰ ਲੱਗਦਾ ਹਾਰਡਲੀ ਇੱਕ ਸਿਸਟਮ ਜੇ ਪੰਚ ਕਰਨ ਵਾਸਤੇ 5-10 ਮਿੰਟ 5 ਮਿੰਟ ਮਹੀਨੇ 'ਚ ਇੱਕ ਵਾਰੀ ਆ ਨਾਲੇ। ਐਗਜ਼ੈਕਟਲੀ 5 ਮਿੰਟ ਹੋਰ ਲੱਗਣੇ ਨੇ ਤੁਹਾਨੂੰ। ਫਿਰ ਆਟੋਮੇਟਿਡ, ਜਿੱਦਾਂ ਮੈਂ ਕਿਹਾ ਕਿ ਸੇਵਿੰਗ ਆਟੋਮੈਟਿਕਲੀ ਤੁਸੀਂ ਪਾ ਦਿਓ ਇੱਕ ਪਾਸੇ, ਦੂਜੇ ਪਾਸੇ ਉਹ ਇੱਕ ਵਾਰੀ ਤੁਸੀਂ ਸੈੱਟ ਕਰਨੀ ਹੈ। ਆਪਣਾ ਫੰਡ ਬਿਲਡ ਕਰਨਾ, ਦੈਟ ਇਜ਼ ਅਗੇਨ ਇਟਸ ਆਨਗੋਇੰਗ ਪ੍ਰੋਸੈਸ। ਬਟ ਇਹ
ਡਿਸਪਲਿਨ ਲੈਣ ਵਾਸਤੇ, ਔਰ ਜੇ ਆਪਾਂ ਗੱਲ ਕਰੀਏ ਖਾਸ ਕਰਕੇ ਬੀਇੰਗ ਕਮਿੰਗ ਫਰਮ ਸਿੱਖ ਕਮਿਊਨਿਟੀ, ਤਾਂ ਡਿਸਪਲਿਨ ਜਿਹੜਾ ਹੈ ਇਟਸ ਵੈਰੀ ਇੰਪੋਰਟੈਂਟ, ਜਿਹੜਾ ਸਾਡੇ ਗੁਰੂਆਂ ਪੀਰਾਂ ਨੇ ਇਹੀ ਸਿਖਾਇਆ। ਤੇ ਓਵਰਆਲ ਆਈ ਥਿੰਕ ਕਿ ਅੱਧਾ ਪੌਣਾ ਘੰਟਾ ਪੂਰੇ ਮਹੀਨੇ 'ਚ ਲੱਗਦਾ ਜੇ ਆਪਾਂ ਇਹਨੂੰ ਪ੍ਰੋਪਰਲੀ ਕਰ ਲਈ। ਔਰ ਬਾਕੀ ਗੱਲ ਇਹ ਹੈ ਕਿ ਜਿਹੜੀ ਆਪਾਂ ਜੇ ਪੁਰਾਣੇ ਟਾਈਮ 'ਚ ਵੇਖਿਆ ਕਿ ਜੇ ਆਪਾਂ ਪ੍ਰੋਪਰਲੀ ਪਲੈਨਿੰਗ, ਕਈ ਵਾਰ ਕੀ ਹੁੰਦਾ ਕਿ ਜਿਹੜਾ ਵੀ ਬਿਜ਼ਨਸ ਕਰਦੇ ਹਾਂ, ਨੌਕਰੀ ਕਰਦੇ ਹਾਂ, ਉਹ ਇੰਡਸਟਰੀ ਬੜੀ ਫਲਰਿਸ਼ ਕਰਦੀ ਹੁੰਦੀ ਹੈ। ਜਿੱਦਾਂ ਹੁਣ ਖਾਸ ਕਰਕੇ ਆਪਾਂ ਗੱਲ ਕਰੀਏ ਕਿ ਕੁਛ ਚੀਜ਼ਾਂ ਨੇ ਜਿਹਦੇ 'ਚ ਮੰਨ ਲਓ ਜਿੱਦਾਂ ਹੈਲਥ ਕੇਅਰ ਦੇ ਚੰਗੀਆਂ ਨੌਕਰੀਆਂ ਨੇ, ਲੋਕਾਂ ਦੀ ਚੰਗੇ ਕੰਮ ਚੱਲਦਾ ਪਿਆ। ਸੋ ਆਪਾਂ ਇਹ ਸੋਚਦੇ ਹਾਂ ਕਿ ਇਹਨਾਂ ਚੀਜ਼ਾਂ ਸ਼ਾਇਦ ਇੱਦਾਂ ਹੀ ਚੱਲਦੀਆਂ ਰਹਿਣੀਆਂ ਨੇ। ਪ੍ਰੋਬਲਮ ਇਹ ਹੁੰਦੀ ਹੈ ਕਿ ਹੁਣ ਸੇਵਿੰਗ ਉਦੋਂ ਕਰਨੀ ਔਖੀ ਹੁੰਦੀ ਹੈ ਸਾਡੇ ਵਾਸਤੇ ਜਦੋਂ ਸਾਡੇ ਕੋਲ ਪੈਸੇ ਨਹੀਂ ਹੁੰਦੇ, ਔਰ ਸੇਵਿੰਗ ਆਪਾਂ ਉਦੋਂ ਕਰ ਸਕਦੇ ਹਾਂ, ਬਜਟ ਪਲੈਨਿੰਗ ਉਦੋਂ ਕਰਨੀ ਸੌਖੀ ਹੈ ਜਦੋਂ ਸਾਡੇ ਕੋਲ ਪੈਸੇ ਹੈਗੇ ਨੇ। ਸੋ ਰਾਈਟ ਨਾਓ ਜੇ ਤੁਹਾਡੇ ਕੋਲ ਹੈਗੇ ਨੇ ਚਾਹੇ ਨਹੀਂ ਹੈਗੇ, ਆਈ ਥਿੰਕ ਡਿਸਪਲਿਨ ਇਜ਼ ਮੋਰ ਇੰਪੋਰਟੈਂਟ, ਬਿਕਾਜ਼ ਵਾਂਸ ਯੂ ਕ੍ਰੀਏਟ ਦਾ ਡਿਸਪਲਿਨ, ਤੁਸੀਂ ਤੁਹਾਡੀ ਆਉਣ ਵਾਲੀ ਜਨਰੇਸ਼ਨ, ਬਿਕਾਜ਼ ਨਿਆਣਿਆਂ ਨੂੰ ਆਪਾਂ ਕਹੋਗੇ ਕਿ ਆਹ ਕਰੋ, ਉਹ ਨਹੀਂ ਕਰਦੇ ਨਿਆਣੇ, ਉਹ ਨਹੀਂ ਕਰਦੇ ਆਪਾਂ ਜੋ ਉਹਨਾਂ ਨੂੰ ਕਹੀਏ ਕਰਨ ਵਾਸਤੇ, ਨਿਆਣੇ ਉਹ ਕਰਦੇ ਨੇ ਜੋ ਵੇਖਦੇ ਨੇ ਆਪਣੇ ਮਾਂ ਪਿਓ ਨੂੰ ਕਰਦੇ ਆ। ਡਿਸਪਲਿਨ ਜਿਹੜਾ ਇਟ ਕੈਨ ਗੋ ਲੌਂਗ ਵੇ, ਨਾ ਸਿਰਫ ਸਾਡੀ ਲਾਈਫ ਸੁਧਾਰ ਸਕਦਾ, ਸਾਡੀ ਆਉਣ ਵਾਲੀ ਫਿਊਚਰ ਜਨਰੇਸ਼ਨ ਦੀ ਵੀ ਲਾਈਫ ਸੁਧਾਰ ਸਕਦਾ। ਸੋ ਇਹ ਓਵਰਆਲ ਹੈ, ਬੇਸਿਕ ਸਟੈਪ ਨੇ, ਕੋਈ ਬਹੁਤ ਇਹ 'ਚ ਰਾਕਟ ਸਾਇੰਸ ਨਹੀਂ ਹੈਗੀ ਕਿ ਜਿਹਦੇ 'ਚ ਆਪਾਂ ਨੂੰ ਬੜੀਆਂ ਚੀਜ਼ਾਂ ਨੂੰ ਟੈਕਲ ਕਰਨਾ ਪੈਣਾ, ਥੋੜਾ ਜਿਹਾ ਡਿਸਪਲਿਨ। ਤੇ ਬਾਕੀ ਆਈ ਥਿੰਕ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜੀਆਂ ਬਾਕੀ ਟੌਪਿਕ ਨੇ ਜਿਹਦੇ 'ਚ ਆਪਣਾ ਕ੍ਰੈਡਿਟ ਤੇ ਡੈਟ ਮੈਨੇਜਮੈਂਟ ਤੇ ਇਹਨਾਂ ਦੇ ਮੋਰ ਐਲੈਬੋਰੇਸ਼ਨ ਕਿ ਸੇਵਿੰਗਸ ਜਿਹੜੇ ਐਮਰਜੈਂਸੀ ਫੰਡਸ ਨੇ ਉਹਨੂੰ ਆਪਾਂ ਕਿੱਦਾਂ ਕਿੱਥੇ ਰੱਖੀਏ, ਕਿੰਨਾ ਲਿਕੁਇਡ ਰੱਖੀਏ, ਉਹਨੂੰ ਆਪਾਂ ਕਿੱਦਾਂ ਵਧਾ ਸਕਦੇ ਹਾਂ, ਕਿੱਦਾਂ ਘਟਾ ਸਕਦੇ ਹਾਂ, ਮੈਡੀਕਲ ਖਰਚਿਆਂ ਨੂੰ ਕਿੱਦਾਂ ਡੈਫਰ ਕਰ ਸਕਦੇ ਹਾਂ, ਇਨਵੈਸਟਮੈਂਟ ਕਿੱਦਾਂ ਕਰ ਸਕਦੇ ਹਾਂ, ਫਾਈਨੈਂਸ਼ੀਅਲ ਰਿਸਕ ਨੂੰ ਕਿੱਦਾਂ ਆਪਾਂ ਘਟਾਉਣਾ ਆ। ਇਹ ਚੀਜ਼ਾਂ ਨੂੰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਡਿਟੇਲ ਡਿਸਕਸ ਕਰਾਂਗੇ। ਬਟ ਰਾਈਟ ਨਾਓ ਆਈ ਥਿੰਕ ਪਲੈਨਿੰਗ ਔਰ ਆਪਣੀ ਹਰ ਚੀਜ਼ ਨੂੰ, ਖਰਚੇ ਨੂੰ ਕੇਅਰਫੁਲੀ ਵਾਚ ਕਰੀਏ। ਸਟੈਪਸ ਨੇ ਨਿਰਮਲ ਮਾਨ ਜੀ, ਛੋਟੇ ਛੋਟੇ ਸਟੈਪਸ ਨੇ, ਇਹਨਾਂ ਨੂੰ ਜਿਹੜਾ ਉਹ ਲਓ। ਪਹਿਲੋਂ ਇੱਕ ਐਮਰਜੈਂਸੀ ਫੰਡ ਚਾਹੇ ਬਣਾ ਲਓ ਵੀ ਹਾਂ ਜੀ ਮੈਂ ਪਹਿਲੋਂ $1000 ਬਚਾਉਣਾ, ਐਗਜ਼ੈਕਟਲੀ, ਵੀ ਉਹ ਕਰ ਲਈਏ। ਜਦੋਂ ਇਹ ਹੋ ਗਿਆ ਤੁਹਾਨੂੰ ਵੀ ਇੱਕ ਹੌਸਲਾ ਮਿਲੂਗਾ ਵੀ ਹਾਂ ਵੀ ਮੈਂ ਇੱਕ ਪੌੜੀ ਚੜ੍ਹ ਗਿਆ, ਵੀ ਇੱਕ ਪਰਿਵਾਰ ਦੇ ਤੌਰ ਦੇ ਉੱਤੇ ਆਪਾਂ ਚੀਜ਼ ਜਿਹੜੀ ਉਹ ਕਰ ਲਈ। ਸੋ ਸਲੋਲੀ ਇਹ ਚੀਜ਼ਾਂ ਆ। ਫਿਰ ਡੈਟ ਦੇ ਉੱਤੇ ਗੱਲ ਕੀਤੀ ਹੈ ਰਾਜਕਰਨ, ਤੁਸੀਂ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ। ਸਟੈਪ ਭਾਵੇਂ ਛੋਟਾ ਵੀ ਹੋਏ, ਵਨਸ ਯੂ ਅਕੰਪਲਿਸ਼ ਦੈਟ ਸਟੈਪ, ਤੁਸੀਂ 1000 ਨਹੀਂ ਕਰ ਸਕਦੇ, ਤੁਸੀਂ 500 ਹੀ ਕਰ ਲਓ, 500 ਰੱਖ ਲਓ। ਹਾਂਜੀ, ਕਰੋ, ਉਹ ਉਹਨਾਂ ਰੱਖੋ ਜਿਹੜਾ ਤੁਸੀਂ ਕਰ ਸਕਦੇ ਹੋ। ਬਿਕਾਜ਼ ਜੇ ਆਪਾਂ ਇੱਕੋ ਵਾਰੀ 10,000 ਦਾ ਰੱਖ ਲਈਏ ਜਾਂ 50,000 ਦਾ ਰੱਖ ਲਈਏ ਔਰ ਫਿਰ ਉਧਰੋਂ ਕੱਢਣੇ ਪੈ ਗਏ, ਉਹਦਾ ਟੁੱਟ ਗਿਆ ਆਪਣਾ ਸਿਸਟਮ, ਤੇ ਕਿ ਪੋਸੀਬਲ ਨਹੀਂ ਹੋਣਾ, ਮੈਂ ਕਰ ਨਹੀਂ ਸਕਦਾ। ਤਾਂ ਛੋਟੇ ਛੋਟੇ ਸਟੈਪ ਨਾਲ ਇੱਕ ਤੇ ਵੀ ਅਕੰਪਲਿਸ਼ ਦੋਟ ਸਟੈਪ, ਉਹਦੇ ਨਾਲ ਸਾਨੂੰ ਕੌਨਫੀਡੈਂਸ ਆਉਂਦਾ, ਔਰ ਉਹਦੇ ਨਾਲ ਜਿਹੜੇ ਸਾਡਾ ਪਲਾਨ ਹੈ ਉਹਨੂੰ ਆਪਾਂ ਨੂੰ ਲੱਗਦਾ ਕਿ ਆਪਾਂ ਪ੍ਰੋਪਰਲੀ ਐਗਜ਼ੀਕਿਊਟ ਕਰ ਸਕਦੇ ਓਵਰਆਲ। ਨਾਲੇ ਦੇਖੋ ਇਹ ਸਾਰੇ ਦੇ ਵਿੱਚ ਮੀਆਂ ਬੀਬੀ ਦੋਨਾਂ ਦੀ ਰਾਏ ਦੇ ਨਾਲ ਇਕੱਠੇ ਹੋ ਕੇ ਜਿਹੜਾ ਚੱਲਣਾ ਪੈਣਾ, ਇਕੱਲੇ ਦੇ ਨਾਲ ਨਹੀਂ ਹੋਣਾ। ਆਪਣੀ ਕਮਿਊਨਿਟੀ ਦੇ ਵਿੱਚ ਇੱਦਾਂ ਵੀ ਹੁੰਦਾ ਵੀ ਚੱਲ ਬੰਦੇ ਨੇ ਸਾਰਾ ਕੁਝ ਕਰ ਲੈਣਾ, ਚਲੋ ਜ਼ਿਆਦਾ ਚੱਲਦਾ ਆ, ਪਰ ਤੁਸੀਂ ਪੂਰੇ ਪਰਿਵਾਰ ਦੇ ਲਈ ਦੋਨੋਂ ਚੀਜ਼ਾਂ ਜਿਹੜੀਆਂ ਉਹ ਨਾਲ ਆ। ਇੱਕ ਦੂਜੇ ਤੋਂ ਲੁਕਾ ਨਾ ਰੱਖੋ ਵੀ ਮੈਂ ਖਰਚਾ ਇੱਧਰ ਕਰਦਾ ਆ ਜਾਂ ਉਹ ਉੱਧਰ ਕਰਦੀ ਆ, ਤੇ ਉਹ ਇੱਕ ਦੂਜੇ ਨੂੰ ਦੱਸਣਾ ਨਹੀਂ ਆ। ਤੇ ਉਹ ਚੀਜ਼ਾਂ ਨੂੰ ਥੋੜਾ ਜਿਹਾ ਓਪਨ ਟਰਾਂਸਪੇਰੈਂਸੀ ਜਿਹੜੀ ਉਹ ਲਿਆਉਣੀ ਪੈਣੀ ਹੈ। ਨਹੀਂ, ਉਹ ਫਿਰ ਚਾਣਕਿਆ ਨਿੱਕੀ ਦੀ ਕਹਿੰਦੀ ਹੈ ਨਾ, ਜਿਹੜੀ ਚੀਜ਼ ਦਾ ਜਿਹਦੇ ਕੋਲ ਖਤਰਾ ਹੈ ਉਹਨੂੰ ਹੀ ਫੜਾ ਦੋ। ਤੇ ਫਿਰ ਜਿਹੜੇ ਸਪਾਊਸ ਕੋ ਖਤਰਾ ਉਹਨੂੰ ਕਹਾ ਕਿ ਭਾਵਾ ਤੂੰ ਹੀ ਬਜਟਿੰਗ ਕਰ, ਤੇ ਆ ਸਾਰੇ ਖਰਚੇ ਹੈਗੇ ਨੇ, ਜ਼ਿੰਮੇਵਾਰੀ ਰਿਸਪੌਂਸਿਬਿਲਿਟੀ ਜਿਹੜੀ ਆ ਉਹਦੇ ਨਾਲ ਆਈ ਥਿੰਕ ਕਿ ਨਾਟ ਓਨਲੀ ਅਗਲਾ ਬੰਦਾ ਵੀ ਰਿਸਪੌਂਸਿਬਲ ਹੋਗਾ, ਘਰਾਂ ਦਾ ਜਿਹੜਾ ਇੱਕ ਸਟ੍ਰੈਸ ਲੈਵਲ ਆ ਜਿਹੜਾ ਕਾਟੋ ਕਲੇਸ਼ ਹੈ, ਔਰ ਖਾਸ ਕਰਕੇ ਜਿਹੜਾ ਇੱਕ ਵੱਡਾ ਡਿਵੋਰਸ ਰੇਟ ਜਿਹੜਾ ਮੇਨ ਸਟ੍ਰੀਮ 'ਚ ਵੱਧਦਾ ਪਿਆ ਸਾਡੇ ਤੇ, ਚਲੋ ਫੋਰਚੂਨੇਟ ਨਹੀਂ ਹੈਗਾ, ਪਰ ਜੇ ਕਲੇਸ਼ ਵੀ ਹੈਗਾ ਤਾਂ ਉਹ ਵੀ ਕੱਢ ਦੋ। ਬਿਕਾਜ਼ ਯੂ ਫੀਲ ਸਿਕਿਉਰ, ਯੂ ਫੀਲ ਸੇਫ, ਐਂਡ ਯੂ ਨੋ ਕਿ ਤੁਹਾਡੇ ਕੋਲ ਕੀ ਹੈਗਾ, ਕਿ ਹਾਊ ਸੇਫ ਯੂ ਆਰ। ਓਵਰਆਲ ਤੁਹਾਨੂੰ ਇੰਪੈਕਟ ਜਿਹੜਾ ਇੱਕ ਮਾਰਕੀਟ ਪ੍ਰੈਸ਼ਰ, ਜਿਹੜਾ ਪੀਅਰ ਪ੍ਰੈਸ਼ਰ ਹੁੰਦਾ ਕਿ ਹਾਂ ਜੀ ਨਹੀਂ ਜੀ ਬਹੁਤ ਹਾਲਾਤ ਖਰਾਬ ਚੱਲ ਰਹੇ ਨੇ, ਉਹ ਤੁਸੀਂ ਪ੍ਰੈਸ਼ਰ ਥੱਲੇ ਨਹੀਂ ਆਉਂਦੇ, ਬਿਕਾਜ਼ ਯੂ ਐਟਲੀਸਟ ਅੰਡਰਸਟੈਂਡ ਯੂਰ ਫਾਈਨੈਂਸਿਸ ਬੈਟਰ ਦੈਨ ਐਨੀਵਨ ਐਲਸ। ਜੀ ਬਿਲਕੁਲ। ਸੋ ਅੱਜ ਦਾ ਮਾਰਕੀਟ ਪਲਸ ਪ੍ਰੋਗਰਾਮ ਆਪਾਂ ਇੱਥੇ ਸਮਾਪਤ ਕਰਾਂਗੇ। ਫਾਈਨੈਂਸ਼ੀਅਲ ਲਿਟਰੇਸੀ ਦੇ ਵਿੱਚ ਅੱਜ ਸਾਡਾ ਜਿਹੜਾ ਪਹਿਲਾ ਐਪੀਸੋਡ ਸੀ, ਜਿਸ ਦੇ ਵਿੱਚ ਮਨੀ ਮੈਨੇਜਮੈਂਟ ਤੇ ਬਜਟਿੰਗ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕੀਤੀ ਆ। ਆਉਂਦੇ ਦਿਨਾਂ ਦੇ ਵਿੱਚ ਵੀ ਇੱਦਾਂ ਹੀ ਇਸ ਜਿਹੜੇ ਫਾਈਨੈਂਸ਼ੀਅਲ ਲਿਟਰੇਸੀ ਦੇ ਅੰਦਰ ਹੋਰ ਜਿਹੜੇ ਐਪੀਸੋਡ ਆ, ਅੰਕ ਆ, ਉਹ ਲੈ ਕੇ ਆਪਾਂ ਆਵਾਂਗੇ। ਮਿਲਾਂਗੇ ਅਗਲੀ ਵਾਰ। ਧੰਨਵਾਦ ਨਿਰਮਲ ਮਾਨ ਜੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕਸ।